ਇੱਦਾਂ ਦੀਆਂ ਫੋਟੋਆਂ ਇਹਨਾਂ ਦੇ ਹੱਥਾਂ 'ਚ ਛੇਕ ਹੋਏ ਹੋ ਅਸੀਂ ਰੱਖੀਆਂ ਅਜੇ ਤੱਕ ਵੀ ਜੀ। ਤੇ ਪੈਰਾਂ ਦੇ ਉੱਤੇ ਛਾਲੇ ਪਏ ਹੋ ਆ, ਬੁਰੀ ਹਾਲਤ ਆ, ਪਿੱਠ ਲਾਲ ਸੀ, ਕਈ ਵਾਰੀ ਆਣ ਕੇ ਦਿਖਾ ਲੈਣੀ। ਤੇ ਇੱਕ ਵਾਰੀ ਤਾਂ ਘਟਨਾ ਇੱਦਾਂ ਦੀ ਹੋਈ ਸੀ ਕਿ ਇੱਕ ਪੱਥਰ ਉੱਪਰੋਂ ਰੁੜਿਆ ਸੀ ਤੇ ਇਹ ਅਰਸ਼ਦੀਪ ਹੁਣੀ ਦੱਸ ਰਹੇ ਸੀ, ਕਹਿੰਦੇ ਵੀ ਮੈਂ ਤਾਂ ਅੱਖਾਂ ਬੰਦ ਕਰ ਲਈਆਂ ਵੀ ਇੱਕ ਵਾਰੀ ਸਾਰਾ ਪਰਿਵਾਰ ਮੈਨੂੰ ਚੇਤੇ ਆ ਗਿਆ ਸੀ ਜੀ। ਇਹ ਗੱਲ ਹੈ 2014 ਦੀ, ਤੇ ਮੈਂ ਉਦੋਂ 13 ਸਾਲ ਦਾ ਸੀਗਾ। ਵੀ ਜਦੋਂ ਕਹਿ ਲਓ ਮੈਂ ਘਰ ਛੱਡਿਆ ਸੀਗਾ, ਘਰੋਂ ਨਿਕਲ ਗਿਆ ਸੀ, ਉਦੋਂ ਦਾ ਮੈਂ ਇੱਦਾਂ ਬਸ ਛੁੱਟੀ ਕੱਟਣ ਹੀ ਘਰ ਆ ਰਿਹਾ ਹਾਂ। ਮੰਨਿਆ ਜਾਂਦਾ ਹੈ ਕਿ ਹਾਂ ਪੂਰੇ ਦੇਸ਼ ਦੇ ਵਿੱਚ ਮੰਨੀ ਹੋਈ ਟ੍ਰੇਨਿੰਗ ਆ ਕਿ ਹਾਂ ਉਹ ਬਹੁਤ ਮੁਸ਼ਕਿਲ ਹੁੰਦੀ। ਹਾਰਡੈਸਟ ਕਹਿ ਸਕਦੇ ਹਾਂ। ਹਾਂਜੀ, ਕਹਿ ਸਕਦੇ ਹਾਂ। ਇੱਕ ਜਿਹੜਾ ਉੱਥੇ ਦਾ ਕੈਂਪ ਹੈ ਜੀ, ਉਹਨੂੰ ਮਤਲਬ ਉਸ ਏਜ ਗਰੁੱਪ ਦਾ ਨਾ ਵਰਲਡ ਦਾ ਹਾਰਡੈਸਟ ਕੈਂਪ ਕਿਹਾ ਜਾਂਦਾ ਹੈ। ਤੁਹਾਡਾ ਕਦੀ ਮਨ ਨਹੀਂ ਡੋਲਿਆ ਇਸ ਏਮ ਤੋਂ ਵੀ ਮੈਂ ਇੱਧਰ ਜਾਣਾ ਛੱਡ ਕੇ ਮੈਂ ਕੋਈ ਹੋਰ ਕੰਮ ਕਰ ਲੈਣਾ? ਕਦੀ ਕੁਇਟ ਕਰਨ ਬਾਰੇ ਸੋਚਿਆ ਹੋਵੇ? ਕਦੇ ਹਾਂ ਲੱਗਦਾ ਹੈ, ਜਦੋਂ ਟ੍ਰੇਨਿੰਗ ਹੁੰਦੀ ਆ ਲੱਗਦਾ ਹੈ ਪਿਆ ਕਿੱਥੇ ਆ ਗਏ, ਕੀ ਹੋ ਗਿਆ ਮੇਰੇ ਨਾਲ। ਪਰ ਬਹੁਤ ਚੀਜ਼ਾਂ ਹੁੰਦੀਆਂ, ਉਹ ਸਿਰਫ ਇੱਕ ਚੀਜ਼ ਹੁੰਦੀ ਹੈ ਛੱਡਣ ਲਈ, ਬਾਕੀ ਰੱਖਣ ਲਈ ਬਹੁਤ ਚੀਜ਼ਾਂ ਹੁੰਦੀਆਂ। ਫਿਰ ਇਹ ਵੀ ਲੱਗਣਾ ਕਿ ਜੇ ਰੋਟੀ ਰੋਜ਼ੀ ਦਾ ਮਸਲਾ, ਤੁਹਾਨੂੰ ਪਤਾ ਹੀ ਦੁਆਬੇ 'ਚ ਰਹਿੰਦੇ ਆ। ਹਾਂਜੀ। ਕੈਨੇਡਾ ਅਮਰੀਕਾ ਵੀ ਦੂਰ ਨਹੀਂ ਹੈ। ਜੀ ਜੀ। ਸਾਡਾ ਗੁਆਂਢ ਕੈਨੇਡਾ ਅਮਰੀਕਾ ਹੀ ਆ ਸਾਰਿਆਂ ਦਾ। ਅਸੀਂ ਜੇ ਰਸਤਾ ਔਖਾ ਹੋਵੇ ਤਾਂ ਮੰਜ਼ਿਲ ਉਨੀ ਖੂਬਸੂਰਤ ਹੁੰਦੀ ਆ। ਉਹ ਸਾਡੇ 8 ਸਾਲ ਉਹਨਾਂ ਨੇ ਸਾਨੂੰ 2 ਦਿਨਾਂ 'ਚ ਭੁਲਾ ਦਿੱਤੇ ਜਦੋਂ ਅਸੀਂ ਉੱਥੇ ਗਏ। ਜਦੋਂ ਇਹਨਾਂ ਨੂੰ ਅਸੀਂ ਸਟਾਰ ਲਾਉਣੇ ਸੀ, ਅਸੀਂ ਉੱਥੇ ਜੋ ਉੱਥੇ ਦਾ ਮਾਹੌਲ ਦੇਖਿਆ। ਮਤਲਬ ਮੈਂ ਬਹੁਤ ਵੱਡਾ ਝੂਠ ਵੀ ਬੋਲਿਆ ਪਰਿਵਾਰ ਨਾਲ, ਮੈਂ ਤੁਹਾਨੂੰ ਅੱਜ ਦੱਸਣ ਲੱਗਾ ਕਿਉਂਕਿ ਇਹਦੇ ਮਦਰ ਵੀ ਇੱਥੇ ਬੈਠੇ ਆ, ਮੈਂ ਮਾਫੀ ਵੀ ਮੰਗਦਾ ਜੀ। ਇੱਕ ਵਾਰੀ ਇਹਦਾ 20 ਦਿਨ ਫੋਨ ਨਹੀਂ ਆਇਆ। ਇਹਦੇ ਦਾਦੀ ਜੀ ਸਾਡੇ ਮਾਤਾ ਜੀ ਸਿਆਣੇ, ਉਹ ਕਹਿੰਦੇ ਬੈਠੇ ਸੀਗੇ ਤੇ ਉਹਨਾਂ ਨੇ ਪੁੱਛਿਆ, ਕਹਿੰਦੇ ਵੀ ਅਰਸ਼ਦੀਪ ਦਾ ਫੋਨ ਨਹੀਂ ਆਇਆ। ਤੇ ਮੈਂ ਉਹਨਾਂ ਨੂੰ ਝੂਠ ਬੋਲਿਆ, ਮੈਂ ਕਿਹਾ ਆਇਆ ਸੀ, ਮੈਂ ਖੇਤਾਂ 'ਚ ਸੀ ਤੇ ਉੱਥੇ ਆਇਆ ਸੀ, ਉਹ ਠੀਕ ਆ ਜੀ। ਤੇ ਉਹਨਾਂ ਦੇ ਮੋਹਰੇ ਮੈਂ ਫੋਨ ਸਾਇਲੈਂਟ ਲਾ ਕੇ ਵੀ ਇੱਕ ਵਾਰੀ ਇੱਦਾਂ ਬੈਠਾ ਰਿਹਾ ਤੇ ਮੈਂ ਕਿਹਾ ਹਾਂ ਅਰਸ਼ ਹੈਲੋ, ਆਵਾਜ਼ ਘੱਟ ਹੋ ਰਹੀ ਆ, ਮੈਂ ਕੋਈ ਗੱਲ ਨਹੀਂ ਠੀਕ ਆ, ਤੇ ਜਦੋਂ ਰੇਂਜ 'ਚ ਆ ਜਾਏਗਾ ਤਾਂ ਫੇਰ ਕਰ ਲਿਓ ਜੀ। ਤੇ ਮਤਲਬ ਉਹ ਮੈਨੂੰ ਪੁੱਛਿਆ ਜਾਣੀਏ ਵੀ ਉਹ ਕਿੱਦਾਂ ਹੁੰਦਾ ਆ। ਬਸ ਉੱਥੇ ਸਬਰ ਆ, ਇਹੀ ਤਪੱਸਿਆ ਆ ਕਿ ਫੋਨ ਤੁਸੀਂ ਕਰ ਹੀ ਨਹੀਂ ਸਕਦੇ, ਉੱਧਰੋਂ ਹੀ ਆਉਣਾ। ਜਿਸ ਦਿਨ ਦਾ ਇਹ ਲੈਫਟੀਨੈਂਟ ਬਣਿਆ ਆ, ਮਤਲਬ ਮੈਨੂੰ ਬਹੁਤ ਸੈਟੀਸਫੈਕਸ਼ਨ ਆ। ਮਤਲਬ ਮੇਰੀ ਕੋਈ ਖੁਆਇਸ਼ ਨਹੀਂ ਰਹੀ ਹੈ ਕਿ ਮੈਨੂੰ ਪਰਮਾਤਮਾ ਨੇ ਸਭ ਕੁਝ ਦੇ ਦਿੱਤਾ ਜੀ। ਦੋਸਤ ਜਾਂ ਰਿਸ਼ਤੇਦਾਰੀ ਦੇ ਵਿੱਚ ਕੈਨੇਡਾ ਵਗੈਰਾ ਗਏ ਆ ਕੋਈ? ਹਾਂਜੀ ਹੈਗੇ ਆ, ਮੇਰੀ ਕਲਾਸ ਵਾਲੇ ਦੋਸਤ ਆ, ਉਹ ਕਾਫੀ ਕੈਨੇਡਾ ਦੇ ਵਿੱਚ। ਉਧਰੋਂ ਨਹੀਂ ਕਦੀ ਆਵਾਜ਼ ਪਈ ਵੀ ਯਾਰ ਇੱਥੇ ਆ ਜਾ, ਕਿੱਥੇ ਜ਼ੋਰ ਲਾਈ ਜਾਂਦਾ? ਉਹ ਹੁਣ ਉਹਨਾਂ ਨੂੰ ਪਤਾ, ਹੁਣ ਉਹ ਕਹਿੰਦੇ ਹੁੰਦੇ ਮਿਲ ਨਾ ਜਾ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਜਦੋਂ ਵੀ ਪੰਜਾਬੀਆਂ ਦੀ ਗੱਲ ਆਉਂਦੀ ਹੈ, ਪੰਜਾਬੀਅਤ ਦੀ ਗੱਲ ਆਉਂਦੀ ਹੈ, ਤਾਂ ਉਹਨਾਂ ਦੇ ਜਜ਼ਬੇ, ਉਹਨਾਂ ਦੀ ਬਹਾਦਰੀ ਦੀਆਂ ਗੱਲਾਂ ਸਭ ਤੋਂ ਪਹਿਲਾਂ ਕੀਤੀਆਂ ਜਾਂਦੀਆਂ ਨੇ, ਜਿਸ ਦਾ ਕੋਈ ਤੋੜ ਨਹੀਂ ਹੈ। ਦੇਸ਼ ਦੀ ਸੇਵਾ ਦੀ ਜੇਕਰ ਗੱਲ ਆਉਂਦੀ ਹੈ ਤਾਂ ਉਸ ਦੇ ਵਿੱਚ ਸਭ ਤੋਂ ਅੱਗੇ ਪੰਜਾਬੀ ਆਉਂਦੇ ਨੇ। ਦੇਸ਼ ਦੇ ਲਈ ਕੁਰਬਾਨੀਆਂ ਕਰਨ ਦਾ ਨਾਮ ਆਉਂਦਾ ਹੈ ਤਾਂ ਸਭ ਤੋਂ ਪਹਿਲਾ ਨਾਮ ਪੰਜਾਬੀਆਂ ਦਾ ਹੀ ਹੁੰਦਾ ਹੈ। ਇਹੋ ਜਿਹੀ ਮਿਸਾਲ, ਇਹੋ ਜਿਹਾ ਇੱਕ ਮੋਟੀਵੇਸ਼ਨਲ ਸਟੋਰੀ ਲੈ ਕੇ ਤੁਹਾਡੇ ਸਾਹਮਣੇ ਅੱਜ ਰੂਬਰੂ ਹੋਏ ਆ। ਲਾਂਸ ਨਾਇਕ ਸੁਰਜੀਤ ਸਿੰਘ ਫੌਜ ਦੇ ਵਿੱਚ ਹੁੰਦੇ ਨੇ। ਫੌਜ ਦੇ ਵਿੱਚ ਹੁੰਦਿਆਂ ਉਹ ਦੇਸ਼ ਦੇ ਲਈ ਆਪਣੀਆਂ ਅੱਖਾਂ ਦੀ ਕੁਰਬਾਨੀ ਤੱਕ ਕਰਦੇ ਨੇ। ਹਾਲਾਂਕਿ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ, ਬਹੁਤ ਜ਼ਿਆਦਾ ਆਪਰੇਸ਼ਨ ਤੋਂ ਬਾਅਦ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਥੋੜ੍ਹੀ ਵਾਪਸ ਆਉਂਦੀ ਹੈ। ਪਰ ਜਿਹੜਾ ਸੁਪਨਾ ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਸੀ, ਉਹ ਉਹਨਾਂ ਦੇ ਪੋਤੇ ਨੇ ਪੂਰਾ ਕੀਤਾ ਹੈ। ਅਰਸ਼ਦੀਪ ਸਿੰਘ, ਲੈਫਟੀਨੈਂਟ ਅਰਸ਼ਦੀਪ ਸਿੰਘ ਸਾਡੇ ਨਾਲ ਨੇ। ਗੱਲਬਾਤ ਉਹਨਾਂ ਦੇ ਨਾਲ ਕਰਾਂਗੇ, ਉਹਨਾਂ ਦੇ ਕੋਲੋਂ ਜਾਣਾਂਗੇ ਕਿ ਕਿਵੇਂ ਦਾਦੇ ਦਾ ਸੁਪਨਾ ਪੋਤੇ ਨੇ ਪੂਰਾ ਕੀਤਾ ਹੈ, ਉਹਨੂੰ ਕਿੰਨੀਆਂ ਕੁ ਮੁਸ਼ੱਕਤਾਂ, ਕਿੰਨੀਆਂ ਕੁ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਪਹਿਲਾਂ ਬਹੁਤ-ਬਹੁਤ ਵਧਾਈ ਹੈ ਤੇ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਏ, ਤੁਸੀਂ ਮੈਨੂੰ ਇਸ ਲਾਇਕ ਸਮਝਿਆ ਕਿ ਤੁਸੀਂ ਮੇਰੀ ਇੰਟਰਵਿਊ ਲੈਣਾ ਆ ਪਾਏ ਆ। ਬਹੁਤ ਬਹੁਤ ਧੰਨਵਾਦ ਜੀ। ਤੇ ਸੋ ਉਹ ਮੈਂ ਗੱਲ ਐਡ ਕਰਦੇ ਹਾਂ ਵੀ ਤੁਹਾਡੇ ਸੰਘਰਸ਼ ਦੀ ਕਹਾਣੀ ਤਾਂ ਆਪਾਂ ਸਾਰੀ ਸੁਣਾਂਗੇ। ਸਭ ਤੋਂ ਪਹਿਲਾਂ ਦਾਦਾ ਜੀ ਦੀ ਜਦੋਂ ਉਹਨਾਂ ਦੀ ਗੱਲ ਸੁਣਦੇ ਆ, ਉਹਨਾਂ ਦੇ ਕੋਲੋਂ ਤੁਸੀਂ ਸੁਣੀਆਂ ਹੋਣਗੀਆਂ ਜਾਂ ਤੁਹਾਡੇ ਮਾਤਾ ਪਿਤਾ ਨੇ ਦੱਸੀਆਂ ਹੋਣਗੀਆਂ, ਇੱਕ ਵਾਰੀ ਦਾਦਾ ਜੀ ਦਾ ਤੁਹਾਡੇ ਤੇ ਕਿਹੋ ਜਿਹਾ ਪ੍ਰਭਾਵ ਹੈ ਉਹ ਜ਼ਰੂਰ ਦੱਸੋ। ਮੈਂ ਜੀ ਬਹੁਤ ਛੋਟਾ ਸੀਗਾ, ਮੈਂ 7 ਸਾਲ ਦਾ ਸੀਗਾ ਜਦੋਂ ਉਹਨਾਂ ਦੀ ਡੈਥ ਹੋ ਗਈ। ਤੇ ਉਦੋਂ ਤਾਂ ਬਸ ਕਹਿ ਲਓ ਵੀ ਰਿਲੇਸ਼ਨ ਇੰਨਾ ਹੁੰਦਾ ਕਿ ਹਾਂ ਨਿਆਣਿਆਂ ਨੂੰ ਖਿਡਾਉਣਾ ਹੁੰਦਾ ਆ, ਉਹਨਾਂ ਨੂੰ ਚਾਅ ਹੁੰਦਾ ਪੋਤੇ ਦਾ, ਪਰ ਉਦੋਂ ਇੰਨਾ ਹੀ ਹੁੰਦਾ ਸੀਗਾ। ਤੇ ਇਹ ਗੱਲ ਮੇਰੇ ਮਨ 'ਚ ਅਜੇ ਵੀ ਰਹਿੰਦੀ ਆ ਕਿ ਜੇ ਮੈਂ ਉਦੋਂ ਵੱਡਾ ਹੁੰਦਾ ਤੇ ਸ਼ਾਇਦ ਉਹਨਾਂ ਦਾ ਮੇਰਾ ਰਿਲੇਸ਼ਨ ਕੁਛ ਹੋਰ ਹੁੰਦਾ, ਉਹ ਮੈਨੂੰ ਹੋਰ ਕੁਛ ਦੱਸ ਪਾਉਂਦੇ ਆਪਣੇ ਬਾਰੇ। ਪਰ ਉਹ ਮੈਨੂੰ ਛੋਟਾ ਸਮਝ ਕੇ, ਨਿਆਣਾ ਸਮਝ ਕੇ ਬਸ ਮੇਰੇ ਨਾਲ ਉੱਥੇ ਤੱਕ ਹੀ ਸੀਗੇ ਜੀ। ਵੈਸੇ ਤੁਸੀਂ ਜਦੋਂ ਉਹਨਾਂ ਦੀਆਂ ਗੱਲਾਂ ਆਪਣੇ ਮਾਪਿਆਂ ਤੋਂ ਸੁਣਦੇ ਆ ਤੇ ਕਿਹੋ ਜਿਹੀ ਤੁਸੀਂ ਤਸਵੀਰ ਉਹਨਾਂ ਦੀ ਬਣਾਉਂਦੇ ਹੋ ਆਪਣੇ ਮਨ ਦੇ ਵਿੱਚ?
ਜਿੱਦਾਂ ਜੀ ਮੈਨੂੰ ਤਾਂ ਸੁਣਿਆ ਕਿ ਹਾਂ ਮੈਨੂੰ ਪਤਾ ਲੱਗਾ ਕਿ ਉਸ ਤੋਂ ਬਾਅਦ ਕਿ ਉਹ ਵੀ ਆਰਮੀ ਦੇ ਵਿੱਚ ਰਹੇ ਆ, ਠੀਕ ਹੈ, ਲਾਂਸ ਨਾਇਕ ਸੀਗੇ, ਤੇ ਉਹ ਵੀ ਚਾਹੁੰਦੇ ਸੀਗੇ ਕਿ ਹਾਂ ਮੇਰੇ ਪਾਪਾ ਪੜ੍ਹਨ ਸੈਨਿਕ ਸਕੂਲ ਕਪੂਰਥਲਾ ਦੇ ਵਿੱਚ ਪੜ੍ਹਨ, ਪਰ ਚਲੋ ਕਾਰਨਾਂ ਕਰਕੇ ਕੁਝ ਫਾਈਨੈਂਸ਼ੀਅਲ ਰੀਜ਼ਨਸ ਕਰਕੇ ਨਹੀਂ ਪੜ੍ਹ ਪਾਏ। ਪਰ ਮੈਂ ਉੱਥੇ ਉਸ ਟਾਈਮ ਪੜ੍ਹ ਰਿਹਾ ਸੀਗਾ, ਤਾਂ ਕਰਕੇ ਮੈਨੂੰ ਲੱਗਾ ਚਲੋ ਠੀਕ ਹੈ, ਅਗਲੀ ਪੀੜ੍ਹੀ ਤੋਂ ਨਾ ਸੀ, ਉਸ ਤੋਂ ਅਗਲੀ ਪੀੜ੍ਹੀ ਤਾਂ ਉਹ ਚੀਜ਼ ਕਰ ਰਹੀ ਆ। ਉਸ ਚੀਜ਼ ਕਰਕੇ ਮੇਰੇ ਸੀਗਾ ਕਿ ਨਹੀਂ ਕੋਈ ਗੱਲ ਨਹੀਂ, ਜੋ ਉਹਨਾਂ ਨੇ ਕੋਈ ਸੋਚਿਆ ਤੇ ਹੁਣ ਪੂਰਾ ਹੋ ਜਾਊਗਾ। ਏਮ ਨਿਸ਼ਾਨੇ ਤੇ ਪਹੁੰਚੇ ਹੋ, ਬੇਸ਼ੱਕ ਇੱਕ ਪੀੜ੍ਹੀ ਦਾ ਗੈਪ ਵਿੱਚ ਪੈ ਗਿਆ, ਅਗਲੀ ਪੀੜ੍ਹੀ ਨੇ ਪੂਰਾ ਕੀਤਾ ਹੈ। ਚਲੋ ਇਹ ਬਹੁਤ ਚੰਗੀ ਗੱਲ ਹੈ, ਤੁਹਾਨੂੰ ਵਧਾਈ ਵੀ ਹੈ। ਤੇ ਹੁਣ ਤੁਸੀਂ ਆਪਣੇ ਸੰਘਰਸ਼ ਬਾਰੇ ਜ਼ਰੂਰ ਦੱਸੋ, ਕਿਉਂਕਿ ਇਸ ਅਹੁਦੇ ਤੇ ਪਹੁੰਚਣਾ, ਇਸ ਤਰੀਕੇ ਦੇ ਨਾਲ ਦੇਸ਼ ਦੀ ਸੇਵਾ ਦੇ ਵਿੱਚ ਹਿੱਸਾ ਪਾਉਣ ਦੇ ਲਈ ਪਹਿਲਾਂ ਸੰਘਰਸ਼ ਵੀ ਬਹੁਤ ਕਰਨਾ ਪੈਂਦਾ। ਇੱਥੇ ਤੱਕ ਪਹੁੰਚਣਾ ਸੌਖਾ ਨਹੀਂ ਆ, ਫਿਜ਼ੀਕਲ ਤੌਰ ਤੇ, ਮੈਂਟਲੀ ਤੌਰ ਤੇ ਬਹੁਤ ਤਰ੍ਹਾਂ ਦੀਆਂ ਮਿਹਨਤਾਂ ਤੇ ਬਹੁਤ ਤਰ੍ਹਾਂ ਦੇ ਤਸੀਹੇ ਤੱਕ ਸਹਿਣੇ ਪੈਂਦੇ ਨੇ। ਤੁਸੀਂ ਇਹ ਸਾਰੇ ਚੋਂ ਲੰਘੇ ਹੋ, ਜ਼ਰਾ ਇੱਕ ਵਾਰ ਉਹਦਾ ਜ਼ਰੂਰ ਤੁਸੀਂ ਸਾਡੇ ਨਾਲ ਸਾਂਝ ਪਾਓ ਤੇ ਕਿਹੋ ਜਿਹੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਇੱਥੇ ਤੱਕ ਪਹੁੰਚਣ। ਮੇਰਾ ਜੀ ਕਹਿ ਲਓ ਕਿ ਏਮ ਉਦੋਂ ਨਿਸ਼ਚਿਤ ਹੋ ਗਿਆ ਸੀਗਾ ਜਦੋਂ ਮੈਂ ਸੈਨਿਕ ਸਕੂਲ ਕਪੂਰਥਲਾ ਜੁਆਇਨ ਕੀਤਾ ਸੀਗਾ। ਇਹ ਗੱਲ ਹੈ 2014 ਦੀ, ਤੇ ਮੈਂ ਉਦੋਂ 13 ਸਾਲ ਦਾ ਸੀਗਾ। ਵੀ ਜਦੋਂ ਕਹਿ ਲਓ ਮੈਂ ਘਰ ਛੱਡਿਆ ਸੀਗਾ, ਘਰੋਂ ਨਿਕਲ ਗਿਆ ਸੀ, ਉਦੋਂ ਦਾ ਮੈਂ ਇੱਦਾਂ ਬਸ ਛੁੱਟੀ ਕੱਟਣ ਹੀ ਘਰ ਆ ਰਿਹਾ ਹਾਂ। ਬਸ ਇੰਨਾ ਹੀ ਆ ਕਿ ਮੇਰਾ ਘਰ ਦੇ ਨਾਲ ਇੰਨਾ ਰਿਸ਼ਤਾ ਉਦੋਂ ਦਾ ਰਹਿ ਗਿਆ ਆ ਕਿ ਤੁਸੀਂ ਲਾ ਲਓ ਹੁਣ ਕਿ 13 ਸਾਲ ਦਾ ਬੱਚਾ ਕੀ ਹੁੰਦਾ ਆ। 13 ਸਾਲ ਦਾ ਬੱਚਾ ਹੋਸਟਲ ਦੇ ਵਿੱਚ ਪੜ੍ਹ ਰਿਹਾ ਆ, ਕੁਛ ਨਹੀਂ, ਉਹਨੂੰ ਬਸ ਘਰ ਮਿਲਣ ਆ ਰਿਹਾ ਜਾਂ ਘਰ ਦੇ ਕਦੇ ਮਿਲਣ ਜਾ ਰਹੇ ਆ। ਉਸ ਤੋਂ ਸ਼ੁਰੂ ਹੋ ਕੇ ਫਿਰ ਉਸ ਤੋਂ ਬਾਅਦ ਦੁਬਾਰਾ ਉੱਥੇ ਦੇ 4 ਸਾਲ ਲਾਏ, 12ਵੀਂ ਕੀਤੀ। ਉਸ ਤੋਂ ਬਾਅਦ NDA ਦੇ ਵਿੱਚ ਉਹਦੇ ਲਈ ਟੈਸਟ ਲਈ ਪੜ੍ਹਨਾ ਇੱਕ ਅਲੱਗ ਆਸਪੈਕਟ ਆ, ਜਿਹੜਾ ਕਿ ਹੈ ਬਹੁਤ ਇੰਪੋਰਟੈਂਟ। ਪਹਿਲਾਂ ਪੜ੍ਹਿਆ, ਉਹਦਾ ਟੈਸਟ ਕਲੀਅਰ ਕੀਤਾ, ਇੰਟਰਵਿਊ, ਮੈਡੀਕਲ ਸਾਰਾ ਕੁਝ ਹੋਇਆ। ਫਿਰ ਉੱਥੇ ਪਹੁੰਚਣ ਤੱਕ ਸਾਨੂੰ ਲੱਗਦਾ ਸੀਗਾ ਵੀ ਹਾਂ ਉੱਥੇ ਪਹੁੰਚ ਗਿਆ ਤਾਂ ਹੋ ਗਿਆ, ਪਰ ਇੱਦਾਂ ਨਹੀਂ ਹੁੰਦਾ। ਉੱਥੇ ਪਹੁੰਚਣ ਤੱਕ ਵੀ ਇੱਕ ਅਲੱਗ ਚੀਜ਼ ਰਹਿ ਜਾਂਦੀ ਹੈ। ਫਿਰ ਉੱਥੇ ਦੀ ਅਗਲੀ ਜਿਹੜੀ ਟ੍ਰੇਨਿੰਗ ਕਰਨੀ ਆ, 3 ਸਾਲ ਉੱਥੇ ਦੇ, ਉਹ ਮੰਨਿਆ ਜਾਂਦਾ ਹੈ ਕਿ ਹਾਂ ਪੂਰੇ ਦੇਸ਼ ਦੇ ਵਿੱਚ ਮੰਨੀ ਹੋਈ ਟ੍ਰੇਨਿੰਗ ਆ ਕਿ ਹਾਂ ਉਹ ਬਹੁਤ ਮੁਸ਼ਕਿਲ ਹੁੰਦੀ ਹੈ। ਹਾਰਡੈਸਟ ਕਹਿ ਸਕਦੇ ਹਾਂਜੀ, ਕਹਿ ਸਕਦੇ ਹਾਂ। ਇੱਕ ਜਿਹੜਾ ਉੱਥੇ ਦਾ ਕੈਂਪ ਆ ਜੀ, ਉਹਨੂੰ ਮਤਲਬ ਉਸ ਏਜ ਗਰੁੱਪ ਦਾ ਨਾ ਵਰਲਡ ਦਾ ਹਾਰਡੈਸਟ ਕੈਂਪ ਕਿਹਾ ਜਾਂਦਾ ਆ ਜੀ। ਉਹ 6 ਦਿਨਾਂ ਦਾ ਹੁੰਦਾ ਆ, ਤੇ ਉਸ ਵਿੱਚ ਤੁਸੀਂ ਰੋਜ਼ ਰਾਤ ਨੂੰ ਕਹਿ ਲਓ ਵੀ 1-2 ਘੰਟੇ ਸੌਂਦੇ ਆ, ਤੇ ਬਸ ਪੂਰਾ ਦਿਨ ਕੁਛ ਨਾ ਕੁਛ ਹੁੰਦਾ ਰਹਿੰਦਾ ਆ। ਤੇ ਇੱਥੇ ਬਾਈ ਇੱਕ ਗੱਲ ਮੈਂ ਤੁਹਾਡੇ ਕੋਲ ਜਾਣਨਾ ਚਾਹੂੰਗਾ ਕਿ ਅੱਜ ਕੱਲ੍ਹ ਨਾ ਸਾਡੀ ਮਤਲਬ ਕਿ ਇਹਨੂੰ ਕਹਿ ਲਓ ਇੱਕ ਤਰੀਕੇ ਦੀ ਤੋਮਤ ਹੀ ਲੱਗ ਗਈ ਆ, ਜਾਂ ਫਿਰ ਸੱਚਾਈ ਵੀ ਬਹੁਤ ਵੱਡੀ ਹੋ ਸਕਦੀ ਇਹਦੇ 'ਚ। ਮੋਬਾਈਲ ਫੋਨ ਆਉਣ ਦੇ ਨਾਲ ਅਸੀਂ ਨਾ ਬਹੁਤ ਜ਼ਿਆਦਾ ਸ਼ਾਰਟ ਟੈਂਪਰਡ ਹੋ ਗਏ ਆ। ਅਸੀਂ ਡਿਸੀਜਨ ਬਹੁਤ ਜਲਦਬਾਜ਼ੀ 'ਚ ਲੈਣੇ ਸ਼ੁਰੂ ਕਰ ਦਿੱਤੇ ਆ, ਕਿਉਂਕਿ ਸਾਡੇ ਅੱਗੇ ਚੀਜ਼ਾਂ ਉੱਦਾਂ ਦੀਆਂ ਪਰੋਸੀਆਂ ਜਾਣ ਲੱਗ ਗਈਆਂ ਕਿ ਤੁਸੀਂ ਆਹ ਵੀ ਕਰ ਸਕਦੇ ਹੋ, ਤੁਸੀਂ ਆਹ ਕਰੋ, ਉਹ ਕਰੋ। ਤੁਹਾਡਾ ਕਦੀ ਮਨ ਨਹੀਂ ਡੋਲਿਆ ਇਸ ਏਮ ਤੋਂ ਵੀ ਮੈਂ ਇੱਧਰ ਜਾਣਾ ਛੱਡ ਕੇ ਮੈਂ ਕੋਈ ਹੋਰ ਕੰਮ ਕਰ ਲੈਣਾ? ਕਦੀ ਕੁਇਟ ਕਰਨ ਬਾਰੇ ਸੋਚਿਆ ਹੋਵੇ? ਨਹੀਂ ਜੀ, ਉਹ ਤਾਂ ਹੁੰਦਾ ਜੇ ਤੁਸੀਂ ਇਕੱਲੇ ਹੋਵੋ। ਮੈਂ ਇਕੱਲਾ ਨਹੀਂ ਆ ਨਾ, ਮੇਰਾ ਪਰਿਵਾਰ ਵੀ ਮੇਰੇ ਨਾਲ ਆ, ਮੇਰੇ ਟੀਚਰ ਵੀ ਮੇਰੇ ਨਾਲ ਸੀ, ਮੇਰੇ ਦੋਸਤ ਮਿੱਤਰ ਵੀ ਮੇਰੇ ਨਾਲ ਸੀ। ਤਾਂ ਕਰਕੇ ਇੱਦਾਂ ਦਾ ਖਿਆਲ ਬਹੁਤ ਘੱਟ ਕੇ ਨਹੀਂ ਆਉਂਦਾ। ਇੱਦਾਂ ਦਾ ਖਿਆਲ ਕਿ ਹਾਂ ਕਦੇ ਹਾਂ ਲੱਗਦਾ ਹੈ ਜਦੋਂ ਟ੍ਰੇਨਿੰਗ ਹੁੰਦੀ ਆ, ਲੱਗਦਾ ਪਿਆ ਕਿੱਥੇ ਆ ਗਏ, ਕੀ ਹੋ ਗਿਆ ਮੇਰੇ ਨਾਲ। ਪਰ ਬਹੁਤ ਚੀਜ਼ਾਂ ਹੁੰਦੀਆਂ, ਉਹ ਸਿਰਫ ਇੱਕ ਚੀਜ਼ ਹੁੰਦੀ ਹੈ ਛੱਡਣ ਲਈ, ਬਾਕੀ ਰੱਖਣ ਲਈ ਬਹੁਤ ਚੀਜ਼ਾਂ ਹੁੰਦੀਆਂ ਕਿ ਨਹੀਂ ਉੱਥੇ ਰਹਿਣਾ ਆ, ਕਰਨਾ ਹੈ ਸਾਰਾ ਕੁਝ ਜੀ। ਸੋ ਇਹ ਬਹੁਤ ਵੱਡੀ ਇੱਕ ਗੱਲ ਹੈ ਬਾਈ ਹੁਣੀ ਆਖੀ ਹੈ ਕਿ ਮੈਂ ਇਕੱਲਾ ਨਹੀਂ, ਮੇਰਾ ਪਰਿਵਾਰ ਨਾਲ ਸੀ। ਪਰਿਵਾਰ ਦੇ ਨਾਲ ਹੀ ਬੰਦਾ ਵੱਡਾ ਹੁੰਦਾ ਹੈ। ਤੇ ਇੱਧਰਲੇ ਬੰਨੇ ਮੇਰੇ ਉਹਨਾਂ ਦਾ ਪਰਿਵਾਰ ਵੀ ਬੈਠਾ, ਬਾਈ ਹੋਣਾ ਦੇ ਮਾਤਾ ਪਿਤਾ ਜੀ ਬੈਠੇ ਨੇ, ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਇੱਕ ਪਿਤਾ ਹੋਣ ਦੇ ਨਾਤੇ ਕੀ ਭਾਵਨਾਵਾਂ ਨੇ ਤੁਹਾਡੇ ਮਨ ਦੇ ਅੰਦਰ, ਕੀ ਬਲਬਲੇ ਸੀ ਜਦੋਂ ਤੁਹਾਨੂੰ ਪਤਾ ਲੱਗਾ ਕਿ ਪੁੱਤਰ ਨੇ ਉਹ ਟੀਚਾ ਹਾਸਲ ਕਰ ਲਿਆ ਜਿਹੜਾ ਉਹਨੇ ਕਰਨ ਦੇ ਲਈ ਟੀਚਾ ਮਿੱਥਿਆ ਹੋਇਆ ਸੀ, ਉੱਥੇ ਪਹੁੰਚ ਗਿਆ ਦਾਦਾ ਜੀ ਵਾਲੀ ਜਿਹੜਾ ਸੁਪਨਾ ਪੂਰਾ ਕਰਤਾ ਉਹਨੇ? ਸਫ਼ਰ ਲੰਬਾ ਤਾਂ ਜ਼ਰੂਰ ਸੀ ਜੀ, ਮੁਸ਼ਕਲ ਵੀ ਬਹੁਤ ਸੀ, ਪਰ ਅਸੰਭਵ ਨਹੀਂ ਸੀ। ਇੰਨਾ ਸਾਨੂੰ ਪਤਾ ਸੀ ਜੀ ਕਿ ਇਹਨਾਂ ਤੋਂ ਪਹਿਲਾਂ ਕਈਆਂ ਨੇ ਕੀਤਾ, ਬਹੁਤ ਕੁਝ ਕੀਤਾ ਇੱਦਾਂ ਦਾ, ਬੜੇ ਅਫਸਰ ਬਣੇ ਮਿਲਟਰੀ ਦੇ ਵਿੱਚ, ਪਰ ਆਪਣੇ ਪਰਿਵਾਰ ਚੋਂ ਬਣਦਾ ਦੇਖਣਾ ਜੀ। ਤੇ ਉਹ ਮਿਹਨਤ ਨੂੰ ਬਸ ਇਹ ਸੀ ਵੀ ਜਿੱਦਾਂ ਕਹਿ ਲਈਏ ਕਿ ਆਪਣੀ ਜਿਹੜੀ ਸਾਡੀ ਜਿਹੜੀ ਤਪੱਸਿਆ ਆ, ਬਸ ਉਹਨੂੰ ਫਲ ਲੱਗ ਗਿਆ ਸੀ। ਜਿੱਦਾਂ ਕੋਈ ਬੜੀ ਲੰਬੀ ਤਪੱਸਿਆ ਰਹੀ ਸਾਡੀ, ਇਹ ਬਹੁਤ ਲੰਬੀ, ਵਿੱਚ ਡੋਲੇ ਵੀ। ਫਿਰ ਇਹ ਵੀ ਲੱਗਣਾ ਕਿ ਜੇ ਰੋਟੀ ਰੋਜ਼ੀ ਦਾ ਮਸਲਾ, ਤੁਹਾਨੂੰ ਪਤਾ ਹੀ ਦੁਆਬੇ 'ਚ ਰਹਿੰਦੇ ਆ, ਕੈਨੇਡਾ ਅਮਰੀਕਾ ਵੀ ਦੂਰ ਨਹੀਂ ਹੈ, ਸਾਡਾ ਗੁਆਂਢ ਕੈਨੇਡਾ ਅਮਰੀਕਾ ਹੀ ਆ ਸਾਰਿਆਂ ਦਾ। ਤੇ ਪਰ ਇਹ ਡਿਸੀਜ਼ਨ ਇਹਨਾਂ ਦਾ ਵੀ ਸੀ, ਤੇ ਇੱਕ ਵਾਰੀ ਅਸੀਂ ਸੋਚਿਆ ਸੀ ਕਿ ਨਹੀਂ ਟਰਾਈ ਜ਼ਰੂਰ ਕਰਨੀ ਆ ਜੀ। ਮਿਹਨਤ ਅਸੀਂ ਜੇ ਰਸਤਾ ਔਖਾ ਹੋਵੇ ਤਾਂ ਮੰਜ਼ਿਲ ਉਨੀ ਖੂਬਸੂਰਤ ਹੁੰਦੀ ਆ। ਉਹ ਸਾਡੇ 8 ਸਾਲ ਉਹਨਾਂ ਨੇ ਸਾਨੂੰ 2 ਦਿਨਾਂ 'ਚ ਭੁਲਾ ਦਿੱਤੇ। ਜਦੋਂ ਅਸੀਂ ਉੱਥੇ ਗਏ, ਜਦੋਂ ਇਹਨਾਂ ਨੂੰ ਅਸੀਂ ਸਟਾਰ ਲਾਉਣੇ ਸੀ, ਅਸੀਂ ਉੱਥੇ ਜੋ ਉੱਥੇ ਦਾ ਮਾਹੌਲ ਦੇਖਿਆ। ਜਦੋਂ ਇਹ ਪਾਸ ਆਊਟ ਹੋਏ ਤਾਂ ਇੰਡੀਅਨ ਆਰਮੀ ਦੇ ਜਿਹੜੇ ਹੈਲੀਕਾਪਟਰ ਸੀ ਉਹ ਉੱਪਰੋਂ ਫੁੱਲ ਬਰਸਾ ਰਹੇ ਸੀ। ਤੇ ਇਸ ਕਰਕੇ ਇਹ ਚੀਜ਼ ਜੇ ਅਸੀਂ ਉਹ ਐਕਸਪੀਰੀਅੰਸ ਕਰਨੀ ਆ ਤਾਂ ਉਹਦੇ ਲਈ 8 ਸਾਲ ਕੁਛ ਵੀ ਨਹੀਂ, ਮੈਂ ਇਹ ਵੀ ਕਹੂੰਗਾ। ਇਹ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਕੈਨੇਡਾ ਅਮਰੀਕਾ ਵੀ ਕੋਈ ਦੂਰ ਨਹੀਂ ਹੈਗਾ, ਦੁਆਬੇ 'ਚ ਤਾਂ ਖਾਸ ਕਰਕੇ ਇਹਦਾ ਰੁਝਾਨ ਆ। ਮਾਲਵੇ 'ਚ ਚੱਲ ਜਾਓ, ਇੱਧਰ ਮਾਝੇ 'ਚ ਚੱਲ ਜਾਓ, ਖਾਸ ਤੌਰ 'ਤੇ ਕਹਿੰਦੇ ਨੇ ਅੱਛਾ ਦੁਆਬੇ ਤੋਂ ਆਏ ਹੋ, ਠੀਕ ਆ।
ਉਹ ਤਾਂ ਬਲੈਤੀਆਂ ਦਾ ਏਰੀਆ ਹੈ ਨਾ। ਤੇ ਬਾਈ ਹੁਣੀ ਤਾਂ ਹੁਣ ਬਹੁਤ ਵੱਡੀ ਪੋਸਟ ਤੇ ਪਹੁੰਚੇ ਨੇ, ਬਹੁਤ ਮਿਹਨਤ ਤੋਂ ਬਾਅਦ ਪਹੁੰਚੇ ਨੇ। ਗੱਲ ਇਹ ਵੀ ਘੱਟ ਨਹੀਂ, ਜੇ ਬਾਈ ਹੁਣੀ ਸੰਘਰਸ਼ ਕੀਤਾ, ਸੰਘਰਸ਼ ਬਰੋਬਰ ਮਾਪਿਆਂ ਦਾ ਵੀ ਓਨਾ ਹੀ ਹੁੰਦਾ ਹੈ ਨਾ। ਜੇ ਉਹ ਦੂਰ ਰਹੇ ਨੇ, ਤੁਸੀਂ ਵੀ ਤਾਂ ਵਿਛੋੜਾ ਝੱਲਿਆ ਹੀ ਹੈ ਜਦੋਂ ਬਾਈ ਦੂਰ ਸੀ ਤੁਹਾਡੇ ਤੋਂ, ਤੇ ਉਸ ਸਮੇਂ ਮਨ ਦੇ ਵਿੱਚ ਕੀ ਕਸ਼ਿਸ਼ ਚੱਲਦੀ ਰਹਿੰਦੀ ਸੀ, ਕੀ ਸੋਚਦੇ ਹੁੰਦੇ ਸੀ ਵੀ ਉਸ ਟੀਚੇ ਤੇ ਪਹੁੰਚਣਾ ਹੈ? ਤੁਹਾਨੂੰ ਮੁੰਡੇ ਦੇ ਵਿੱਚ ਉਹਨਾਂ ਕੈਲੀਬਰ ਲੱਗਦਾ ਸੀ ਵੀ ਇਹ ਪਹੁੰਚ ਜਾਊਗਾ, ਜ਼ਰੂਰ ਕਰੂਗਾ ਪੂਰਾ? ਇਹਦੇ ਉੱਤੇ, ਇਹਦੀ ਕਾਬਲੀਅਤ ਦੇ ਉੱਤੇ ਮੈਨੂੰ ਕਦੀ ਕੋਈ ਸ਼ੱਕ ਨਹੀਂ ਹੋਇਆ ਜੀ। ਮੈਨੂੰ ਆਪਣੇ ਆਪ ਤੇ ਤਾਂ ਸ਼ੱਕ ਹੋ ਸਕਦਾ ਜੀ। ਪਰ ਜੋ ਇਹਦੀਆਂ ਬਚਪਨ ਤੋਂ ਮੈਂ ਗੱਲਾਂ ਦੇਖੀਆਂ ਅੱਜ ਤੱਕ, ਜੀ। ਤੇ ਉਹ ਤਾਂ ਬਿਲਕੁਲ ਮੈਂ ਦਾਅਵੇ ਨਾਲ ਕਹਿੰਦਾ ਸੀ ਕਿ ਬਿਲਕੁਲ ਇਹਨੇ ਪਹੁੰਚਣਾ ਹੀ ਪਹੁੰਚਣਾ ਹੈ 200%। ਉਹ ਇੱਕ ਸਮੇਂ ਦੇ ਗਰਭ ਦੇ ਵਿੱਚ ਗੱਲ ਸੀ, ਜੋ 8 ਸਾਲ ਲੱਗਣੇ ਸੀ ਤਾਂ ਉਹ ਲੱਗਣੇ ਸੀ, 8 ਸਾਲ ਗਿਣ ਕੇ ਪੂਰੇ ਹੋਣੇ ਸੀ। ਜੀ। ਜੀ। ਤੇ ਜਿਹੜੀ ਮੁਸ਼ਕਲ ਆ, ਮੈਂ ਇੱਕ ਗੱਲ ਅੱਜ ਡਿਸਕਲੋਜ਼ ਕਰਨ ਲੱਗਾ ਸਿਰਫ ਤੁਹਾਡੇ ਚੈਨਲ ਦੇ ਉੱਤੇ। ਜੀ। ਜੀ। ਬਸ ਉਹ ਇੱਕ ਤੁਹਾਨੂੰ ਐਗਜ਼ਾਮਪਲ ਦਊਂਗਾ, ਜਿੱਦਾਂ ਚੌਲ ਧਰੇ ਉਹ ਪਤੀਲੇ 'ਚੋਂ ਅਸੀਂ ਇੱਕ ਦਾਣਾ ਕੱਢ ਲਈਏ। ਮੈਂ ਅੱਜ ਮਤਲਬ ਮੈਂ ਬਹੁਤ ਵੱਡਾ ਝੂਠ ਵੀ ਬੋਲਿਆ ਪਰਿਵਾਰ ਨਾਲ, ਮੈਂ ਤੁਹਾਨੂੰ ਅੱਜ ਦੱਸਣ ਲੱਗਾ ਕਿਉਂਕਿ ਉਹਦੇ ਮਦਰ ਵੀ ਇੱਥੇ ਬੈਠੇ ਆ, ਮੈਂ ਮਾਫੀ ਵੀ ਮੰਗਦਾ। ਜੀ। ਇੱਕ ਵਾਰੀ ਇਹਦਾ 20 ਦਿਨ ਫੋਨ ਨਹੀਂ ਆਇਆ ਟ੍ਰੇਨਿੰਗ ਦੇ ਵਿੱਚੋਂ। ਜੀ। ਜੀ। ਤੇ ਇਹਦੇ ਦਾਦੀ ਜੀ, ਸਾਡੇ ਮਾਤਾ ਜੀ ਸਿਆਣੇ, ਉਹ ਕਹਿੰਦੇ ਬੈਠੇ ਸੀਗੇ ਤੇ ਉਹਨਾਂ ਨੇ ਪੁੱਛਿਆ, ਕਹਿੰਦੇ ਵੀ ਹਰਸ਼ਦੀਪ ਦਾ ਫੋਨ ਨਹੀਂ ਆਇਆ। ਤੇ ਮੈਂ ਉਹਨਾਂ ਨੂੰ ਝੂਠ ਬੋਲਿਆ, ਮੈਂ ਕਿਹਾ ਆਇਆ ਸੀ, ਮੈਂ ਖੇਤਾਂ 'ਚ ਸੀ ਤੇ ਉੱਥੇ ਆਇਆ ਸੀ, ਉਹ ਠੀਕ ਆ ਜੀ। ਤੇ ਉਹਨਾਂ ਦੇ ਮੋਹਰੇ ਮੈਂ ਫੋਨ ਸਾਇਲੈਂਟ ਲਾ ਕੇ ਵੀ ਇੱਕ ਵਾਰੀ ਇੱਦਾਂ ਬੈਠਾ ਰਿਹਾ ਤੇ ਮੈਂ ਕਿਹਾ ਹਾਂ ਹਰਸ਼ ਹੈਲੋ, ਆਵਾਜ਼ ਘੱਟ ਹੋ ਰਹੀ ਆ, ਮੈਂ ਕੋਈ ਗੱਲ ਨਹੀਂ ਠੀਕ ਆ, ਤੇ ਜਦੋਂ ਰੇਂਜ 'ਚ ਆ ਜਾਏਗਾ ਤਾਂ ਫੇਰ ਕਰ ਲਿਓ। ਜੀ। ਤੇ ਮਤਲਬ ਉਹ ਮੈਨੂੰ ਪੁੱਛਿਆ ਜਾਣੀਏ ਵੀ ਉਹ ਕਿੱਦਾਂ ਹੁੰਦਾ ਆ, ਕਾਰਨ ਕੀ ਰਿਹਾ ਉਸ ਦੇ ਪਿੱਛੇ? ਉਹ ਇਹਨਾਂ ਦੇ ਕੁਝ ਕੈਂਪ ਦੇ ਵਿੱਚ ਸੀਗੇ ਇਹ, ਤੇ ਕੁਝ ਇੰਜਰੀ ਹੋਈ ਸੀ ਇਹਦੇ, ਤੇ ਇਸ ਕਰਕੇ ਉਹ ਬਹੁਤਾ ਮੁਨਾਸਬ ਨਹੀਂ ਸੀ ਵੀ ਘਰ ਡਿਸਕਲੋਜ਼ ਕਰਨੀ ਗੱਲ, ਕਿ ਘਰਦਿਆਂ ਨੂੰ ਫਿਕਰ ਹੋ ਸਕਦਾ। 20 ਦਿਨ ਫਿਰ ਦਿਲ ਤੇ ਕਿੱਦਾਂ ਹੰਢਾਏ ਤੁਸੀਂ ਉਹ 20 ਦਿਨ? ਕੀ ਸੋਚਦੇ ਸੀ, ਜਾਂ ਗੇੜਾ ਮਾਰਨ ਬਾਰੇ ਨਹੀਂ ਸੋਚਿਆ ਉੱਥੇ ਵੀ ਜਾ ਕੇ? ਉਹ ਦੂਰ ਸੀ ਤੇ ਉੱਥੇ ਅਕੈਡਮੀ 'ਚ ਇਦਾਂ ਹਰੇਕ ਦੀ ਐਂਟਰੀ ਵੀ ਹੈ ਨਹੀਂ ਇਹਨਾਂ ਗੱਲਾਂ ਦੀ, ਉਹ ਬਹੁਤ ਲਿਮਟਡ ਐਕਸੈਸ ਆ ਸਾਡੀ ਉੱਥੇ ਤੱਕ, ਇਦਾਂ ਨਹੀਂ ਹੁੰਦੀ। ਬਸ ਉੱਥੇ ਸਬਰ ਆ, ਇਹੀ ਤਪੱਸਿਆ ਆ ਕਿ ਫੋਨ ਤੁਸੀਂ ਕਰ ਹੀ ਨਹੀਂ ਸਕਦੇ, ਉੱਧਰੋਂ ਹੀ ਆਉਣਾ। ਜੀ। ਜੀ। ਇੱਧਰੋਂ ਤਾਂ ਸਿਰਫ ਕੋਈ ਅਨਫੋਰਚੂਨੇਟ ਇਨਸੀਡੈਂਟ ਹੋ ਜਾਵੇ ਫਿਰ ਅਸੀਂ ਅਕੈਡਮੀ ਨਾਲ ਸੰਪਰਕ ਕਰ ਸਕਦੇ ਹਾਂ, ਅਦਰਵਾਈਜ਼ ਇਹ ਹਫ਼ਤੇ ਦੇ ਬਾਅਦ ਕਰ ਲੈਂਦੇ ਸੀ ਫੋਨ। ਤੇ ਬਟ ਉਦੋਂ ਅਨਫੋਰਚੂਨੇਟਲੀ 2 ਹਫ਼ਤੇ ਵਿੱਚ ਪੈ ਗਏ ਤੇ ਤੀਸਰੇ ਹਫ਼ਤੇ ਫੋਨ ਆਇਆ ਸੀ। ਜੀ। ਤੇ ਸਕੂਨ ਮਿਲਿਆ ਹੋਊ ਜਦੋਂ ਫੋਨ ਆਇਆ? ਹਾਂ, ਬਹੁਤ ਜ਼ਿਆਦਾ ਮਤਲਬ ਮਨ ਤੇ ਪਰ ਬੋਝ ਬਹੁਤ ਸੀ ਇਸ ਚੀਜ਼। ਪਰ ਉਹ ਉਦੋਂ ਤੋਂ ਲੈ ਕੇ ਤੁਸੀਂ ਅੱਜ ਤੱਕ ਇਹ ਗੱਲ ਦੱਸੀ ਨਹੀਂ ਸੀ? ਨਹੀਂ, ਮੈਂ ਅੱਜ ਪਹਿਲੀ ਵਾਰੀ ਦੱਸ ਰਿਹਾ ਤੇ ਮਾਫੀ ਵੀ ਮੰਗਦਾ ਮੈਂ। ਜੀ। ਜੀ। ਇੱਧਰ ਮਾਤਾ ਜੀ ਨੂੰ ਜ਼ਰਾ ਤੁਸੀਂ ਮਾਈਕ੍ਰੋਫੋਨ ਦੇ ਦਿਓ। ਤੁਸੀਂ, ਸਤਿ ਸ਼੍ਰੀ ਅਕਾਲ। ਮਾਤਾ ਹੋਣ ਦੇ ਨਾਤੇ, ਇੱਕ ਲੈਫਟੀਨੈਂਟ ਦੀ ਮਾਤਾ ਹੁਣ ਤੁਸੀਂ ਬਣ ਚੁੱਕੇ ਹੋ, ਤੇ ਇਹ ਮਾਣ ਤੁਹਾਨੂੰ ਕਿੱਦਾਂ ਦਾ ਦਿਵਾਉਂਦਾ ਪਿੰਡ ਦੇ ਵਿੱਚ, ਆਪਣੀ ਰਿਸ਼ਤੇਦਾਰੀ ਦੇ ਵਿੱਚ ਕਿੱਦਾਂ ਦਾ ਅਹਿਸਾਸ ਹੁੰਦਾ ਹੁਣ ਜਦੋਂ ਰਿਸ਼ਤੇਦਾਰੀ ਨੂੰ ਮਿਲਦੇ ਆ? ਦੇਖੋ, ਹਰ ਇੱਕ ਪੇਰੈਂਟਸ ਦੀ ਇਹੀ ਇੱਛਾ ਹੁੰਦੀ ਆ ਜੀ। ਕਿ ਸਾਡਾ ਜਿਹੜਾ ਬੱਚਾ ਆ ਵਧੀਆ, ਉਹਦੀ ਜੌਬ ਹੋਵੇ, ਪੈਸੇ ਵਾਲਾ ਹੋਵੇ, ਤੇ ਉਹਦੇ ਕੋਲ ਵਧੀਆ ਉਹਦਾ ਜਿਹੜਾ ਕਰੈਕਟਰ ਵਧੀਆ ਹੋਵੇ। ਜੀ। ਤੇ ਮੇਰੀ ਵੀ ਇਹ ਇੱਛਾ ਸੀਗੀ ਕਿ ਮੇਰਾ ਜਿਹੜਾ ਬੱਚਾ ਇਹੋ ਜਿਹੇ ਮੁਕਾਮ ਤੇ ਪਹੁੰਚੇ ਜਿੱਥੇ ਇਹਦਾ ਨੇਮ ਤੇ ਫੇਮ ਹੋਵੇ। ਠੀਕ ਆ, ਹਰ ਇੱਕ ਪੇਰੈਂਟਸ ਆਪਣੇ ਬੱਚਿਆਂ ਲਈ ਕੋਸ਼ਿਸ਼ ਕਰਦਾ ਆ, ਪੈਸਾ ਪੱਖੋਂ, ਪੜ੍ਹਾਈ ਦੇ ਪੱਖੋਂ, ਪਰ ਕਿਤੇ ਸਾਡੇ ਬੱਚੇ ਜਿਹੜੇ ਆ ਉਹ ਮਿਹਨਤ ਨਹੀਂ ਕਰਦੇ। ਕਿਤੇ ਪੇਰੈਂਟਸ ਵੀ ਕਰਦੇ ਆ, ਬੱਚੇ ਵੀ ਮਿਹਨਤ ਕਰਦੇ ਆ, ਪਰ ਇੱਕ ਜਿਹੜਾ ਸਰਵ ਸ਼ਕਤੀਮਾਨ ਪਰਮਾਤਮਾ ਆ, ਉਹਦੇ ਹੱਥ ਸਭ ਕੁਝ ਆ। ਜੀ। ਉਹਨੇ ਆਪਣੀ ਰਜ਼ਾ 'ਚ ਸਭ ਕੁਝ ਰੱਖਿਆ ਆ। ਮੈਨੂੰ ਅੱਜ ਵੀ ਉਹ ਦਿਨ ਯਾਦ ਆ ਜਦੋਂ ਫਸਟ ਟਾਈਮ ਇਹਨੇ NDA ਕਲੀਅਰ ਕੀਤਾ ਸੀ, ਫਸਟ ਅਟੈਂਪਟ ਦੇ ਵਿੱਚ, ਪਰ ਇਹ ਮੈਰਿਟ ਆਊਟ ਹੋ ਗਿਆ। ਜੀ। ਉਸ ਦਿਨ ਸਾਡੇ ਘਰ ਦਾ ਕੀ ਮਾਹੌਲ ਸੀ ਸਾਨੂੰ ਪਤਾ ਸੀ, ਪਰ ਇਹਦੀ ਇੱਕੋ ਇੱਕ ਇੱਛਾ ਸੀ ਵੀ ਮੈਂ ਹੋਰ ਕੁਝ ਨਹੀਂ ਕਰਨਾ, ਵੀ ਮੈਂ ਆਰਮੀ 'ਚ ਹੀ ਜਾਣਾ ਹੈ। ਜੀ। ਪਰ ਅਸੀਂ ਇਹਨੂੰ ਇਹੀ ਕਿਹਾ ਕਿ ਦੇਖ, ਤੇਰੇ ਕੋਲ ਲਾਈਫ ਆ, ਇੱਕ ਮੌਕਾ ਸਾਡੇ ਹੱਥੋਂ ਚਲੇ ਗਿਆ ਆ, ਪਰ ਤੇਰੇ ਕੋਲ ਜਿਹੜੀ ਆ ਬਹੁਤ ਮੌਕੇ ਆਉਣ ਦੇ, ਬੜੀ ਲੰਬੀ ਲਾਈਫ ਆ, ਤੂੰ ਕੋਸ਼ਿਸ਼ ਕਰ, ਮਿਹਨਤ ਕਰ, ਹਿੰਮਤ ਕਰ, ਹੌਸਲਾ ਰੱਖ, ਵੀ ਇਦਾਂ ਦਾ ਕੁਝ ਨਹੀਂ ਵੀ ਜੋ ਇੰਪੋਸੀਬਲ ਆ। ਇਹਨੇ ਉਸ ਦਿਨ ਤੋਂ ND ਤੇ CDS ਦੋਨਾਂ ਦੀ ਤਿਆਰੀ ਸ਼ੁਰੂ ਕੀਤੀ। ਇਹਨੇ NDA ਦੀ ਲਾਸਟ ਅਟੈਂਪਟ ਦੇ ਵਿੱਚ ਇਹ ਕਲੀਅਰ ਕੀਤਾ ਤੇ ਆਰਮੀ 'ਚ ਇਹ ਗਿਆ। ਤੇ ਜੋ ਇਹਨੇ ਕਿਹਾ ਉਹ ਕਰਕੇ ਦਿਖਾਇਆ। ਸਾਡੀ ਯੰਗ ਜਨਰੇਸ਼ਨ ਲਈ ਅੱਜ ਕੱਲ੍ਹ ਇਹ ਮੈਸੇਜ ਆ ਵੀ ਲਾਈਫ 'ਚ ਕੁਛ ਵੀ ਇੰਪੋਸੀਬਲ ਨਹੀਂ ਹੈਗਾ, ਜੇ ਮਤਲਬ ਸਾਡੇ 'ਚ ਲਗਨ ਹੋਵੇ, ਮਿਹਨਤ ਹੋਵੇ, ਜਿਹੜਾ ਇਰਾਦਾ ਹੋਵੇ, ਤਾਂ ਅਸੀਂ ਸਭ ਕੁਝ ਕਰ ਸਕਦੇ ਹਾਂ। ਜਿਸ ਦਿਨ ਦਾ ਇਹ ਲੈਫਟੀਨੈਂਟ ਬਣਿਆ ਆ, ਮਤਲਬ ਮੈਨੂੰ ਬਹੁਤ ਸੈਟੀਸਫੈਕਸ਼ਨ ਆ, ਮਤਲਬ ਮੇਰੀ ਕੋਈ ਖੁਆਇਸ਼ ਨਹੀਂ ਰਹੀ ਹੈਗੀ, ਮੈਨੂੰ ਪਰਮਾਤਮਾ ਨੇ ਸਭ ਕੁਝ ਦੇ ਦਿੱਤਾ। ਜੀ। ਸੋ ਜਦੋਂ ਰਿਸ਼ਤੇਦਾਰੀ ਜਾਂ ਪਿੰਡ ਦੇ ਵਿੱਚ ਵਿਚਰਦੇ ਆ, ਲੋਕਾਂ ਤੋਂ ਕਿੱਦਾਂ ਦਾ ਮਾਣ ਮਿਲਦਾ ਹੁਣ? ਕਿਉਂਕਿ ਇੱਕ ਲੈਫਟੀਨੈਂਟ ਦੀ ਮਾਂ ਹੋਣ ਦਾ ਰੁਤਬਾ ਅਲੱਗ ਹੋ ਜਾਂਦਾ ਹੈ। ਨਹੀਂ, ਇਦਾਂ ਦਾ ਮੈਂ ਕਦੇ ਨਹੀਂ ਸੋਚਿਆ, ਕਿਉਂਕਿ ਮਤਲਬ ਮਾਣ ਹੰਕਾਰ ਵਾਲੀ ਗੱਲ ਨਹੀਂ ਹੈਗੀ, ਪਰ ਮੇਰਾ ਸਿਰ ਮਾਣ ਨਾ ਉੱਚਾ ਆ ਤੇ ਮੇਰੇ ਬੱਚੇ ਨੇ ਮੈਨੂੰ ਮਤਲਬ ਕਦੇ ਕੰਪਲੇਂਟ ਦਾ ਮੌਕਾ ਨਹੀਂ ਦਿੱਤਾ। ਮਤਲਬ ਮੈਂ ਤਾਂ ਇਹ ਆਉਣ ਵਾਲੀ ਲਾਈਫ 'ਚ ਇਹ ਤੋਂ ਵੀ ਜ਼ਿਆਦਾ ਆਸ ਕਰਦੀ ਹਾਂ। ਜੀ। ਸੋ ਬਹੁਤ ਮਾਣ ਵਾਲੀ ਗੱਲ ਹੈ ਤੁਹਾਡੇ ਲਈ। ਹੁਣ ਬਾਈ ਹੁਣਾਂ ਲਾਉਂਦੇ ਆ। ਬਾਈ, ਦੋਸਤ ਜਾਂ ਰਿਸ਼ਤੇਦਾਰੀ ਦੇ ਵਿੱਚ ਕੈਨੇਡਾ ਵਗੈਰਾ ਗਏ ਆ ਕੋਈ?
ਹਾਂਜੀ ਹੈਗੇ ਆ, ਮੇਰੀ ਕਲਾਸ ਵਾਲੇ ਦੋਸਤ ਆ ਉਹ ਕਾਫੀ ਕੈਨੇਡਾ ਦੇ ਵਿੱਚ। ਉਧਰੋਂ ਨਹੀਂ ਕਦੀ ਆਵਾਜ਼ ਪਈ ਵੀ ਯਾਰ ਇੱਥੇ ਆ ਜਾ, ਕਿੱਥੇ ਜ਼ੋਰ ਲਾਈ ਜਾਂਦਾ ਹੈ? ਉਹ ਹੁਣ ਉਹਨਾਂ ਨੂੰ ਪਤਾ, ਹੁਣ ਉਹ ਕਹਿੰਦੇ ਹੁੰਦੇ ਮਿਲ ਨਾ ਜਾ। ਸਹੀ ਆ। ਤੇ ਫਿਰ ਜਦੋਂ ਹੁਣ ਉਹ ਕੈਨੇਡਾ 'ਚ ਨੇ, ਮੰਨ ਲਓ ਹਨਾ, ਜਦੋਂ ਤੁਸੀਂ ਉਹਨਾਂ ਨੂੰ ਦੱਸਦੇ ਹੋ ਕਿ ਤੁਹਾਡਾ ਭਰਾ ਇਸ ਰੁਤਬੇ ਤੇ ਪਹੁੰਚ ਗਿਆ, ਉਹਨਾਂ ਦਾ ਕੀ ਰਿਐਕਸ਼ਨ ਹੁੰਦਾ? ਗੱਲਾਂ ਬਾਤਾਂ ਕੀ ਹੁੰਦੀਆਂ ਨੇ? ਉਹ ਨਹੀਂ ਕਹਿੰਦੇ ਵੀ ਯਾਰ ਇੱਥੇ ਇੰਡੀਆ ਦੇ ਵਿੱਚ ਆਹ ਕਮੀਆਂ ਸੀ, ਅਸੀਂ ਤਾਂ ਕਰਕੇ ਬਾਹਰ ਦਾ ਰਾਹ ਚੁਣ ਲਿਆ, ਜਾਂ ਫਿਰ ਅਸੀਂ ਇੰਨੀ ਮਿਹਨਤ ਨਹੀਂ ਕਰ ਸਕਦੇ ਸੀ? ਕਾਰਨ ਕੀ ਹੈ? ਨਹੀਂ ਇਦਾਂ ਦਾ ਕੁਝ ਨਹੀਂ, ਇਹ ਆਪਾਂ ਆਪਣਾ ਇੰਟਰਸਟ ਹੁੰਦਾ ਆ। ਕਿਸੇ ਨੂੰ ਕੁਝ ਵਧੀਆ ਲੱਗਦਾ, ਕਿਸੇ ਨੂੰ ਕੁਝ ਵਧੀਆ ਲੱਗਦਾ ਆ। ਉਹ ਕਿਸੇ ਦਾ ਇੰਟਰਸਟ ਸੀਗਾ ਉਹਨਾਂ ਦਾ ਬਾਹਰ ਜਾਣ ਦੇ ਵਿੱਚ, ਚਲੇ ਗਏ। ਮੇਰਾ ਇੰਟਰਸਟ ਸੀਗਾ ਇੱਥੇ ਕੁਝ ਕਰਨ ਦੇ ਵਿੱਚ, ਮੈਂ ਇੱਥੇ ਕੁਝ ਕਰ ਲਿਆ। ਉਹ ਆਪਣੀ ਜਗ੍ਹਾ ਦੇ ਵਿੱਚ ਸਕਸੈਸਫੁਲ ਆ, ਮੈਂ ਆਪਣੀ ਦੇ ਵਿੱਚ। ਇਹਦੇ ਲਈ ਇੱਕ ਉਦਾਹਰਨ ਤਾਂ ਆਪਾਂ ਮੰਨ ਹੀ ਸਕਦੇ ਹਾਂ ਵੀ ਇਹ ਜ਼ਰੂਰੀ ਨਹੀਂ ਕਿ ਜੇ ਬੰਦੇ ਨੇ ਕੁਝ ਕਰਨਾ ਉਹਨੂੰ ਬਾਹਰ ਹੀ ਜਾਣਾ ਪਊਗਾ। ਇੱਥੇ ਵੀ ਤਾਂ ਮਿਹਨਤ ਕਰਕੇ ਹਰ ਕੋਈ ਪੈਸੇ ਕਮਾ ਰਿਹਾ। ਇੱਕ ਰੇੜੀ ਵਾਲਾ ਵੀ ਪੈਸੇ ਕਮਾ ਰਿਹਾ ਹੈ ਨਾ, ਇੱਕ ਵੱਡੀ ਦੁਕਾਨ ਵਾਲਾ ਵੀ ਕਮਾ ਰਿਹਾ, ਇੱਕ ਜੌਬ ਤੇ ਜਿਹੜਾ ਪ੍ਰਾਈਵੇਟ ਹੈ ਉਹ ਵੀ ਚੰਗੇ ਕਮਾ ਲੈਂਦਾ, ਜੇ ਸਰਕਾਰੀ ਤੇ ਆ ਉਹ ਵੀ ਬਹੁਤ ਚੰਗੇ। ਮਾਣ ਦੀ ਗੱਲ ਜਿਹੜੀ ਇਹ ਬਣਾ ਲਈ ਜਾਂਦੀ ਹੈ ਜਦੋਂ ਕੈਨੇਡਾ ਅਮਰੀਕਾ ਦੀ ਗੱਲ ਕਰਦੇ ਵੀ ਬਾਹਰੋਂ ਆਇਆ, ਉਹਨੂੰ ਮਾਣ ਦੇ ਰੂਪ 'ਚ ਦਿਖਾਇਆ ਜਾਂਦਾ। ਤੁਸੀਂ ਇਸ ਤੇ ਕੀ ਟਿੱਪਣੀ ਕਰੋਗੇ? ਮੈਂ ਐਜ਼ ਏ ਫਾਦਰ ਤੁਹਾਡੇ ਤੋਂ ਜਾਣਨਾ ਚਾਹੂਗਾ, ਜਿੱਦਾਂ ਹੁਣ ਬਾਈ ਹੁਣੀ ਲੈਫਟੀਨੈਂਟ ਬਣੇ ਨੇ ਹੈਨਾ, ਇਹਦਾ ਮਾਣ ਆ। ਇੱਕ ਬੰਦਾ ਕਹਿੰਦਾ ਮੈਂ ਕੈਨੇਡਾ ਤੋਂ ਆਇਆ, ਸਾਡਾ ਮੁੰਡਾ ਕੈਨੇਡਾ ਤੋਂ ਆਇਆ, ਉਹਦਾ ਅਲੱਗ ਮਾਣ ਚੱਕੀ ਫਿਰਦੇ ਆ। ਕਿੱਦਾਂ ਕੰਪੇਅਰ ਕਰਦੇ ਹੋ ਇਸ ਚੀਜ਼ ਨੂੰ? ਮੇਰਾ ਖਿਆਲ ਜਿਹੜਾ ਮਾਣ ਆ ਉਹ ਲੈਫਟੀਨੈਂਟ ਹੋਣ ਜਾਂ ਕੈਨੇਡਾ ਦਾ ਨਹੀਂ, ਮਾਣ ਮਿਹਨਤ ਦਾ ਤਾਂ ਹੋ ਸਕਦਾ ਆ। ਜੀ ਜੀ। ਚਾਹੇ ਉਹ ਮਿਹਨਤ ਕੈਨੇਡਾ 'ਚ ਕੋਈ ਕਰ ਰਿਹਾ ਤੇ ਚਾਹੇ ਇੱਥੇ ਕਰ ਰਿਹਾ। ਜੀ। ਜੇ ਅਸੀਂ ਕੈਨੇਡਾ ਜਾਣਾ ਇੰਨਾ ਸੌਖਾ ਵੀ ਹੈ ਨਹੀਂ, ਤੁਹਾਨੂੰ ਪਤਾ ਹੈ ਕਿੱਦਾਂ ਜ਼ਮੀਨਾਂ ਗਹਿਣੇ ਰੱਖ ਕੇ, ਰਿਸਕ ਲੈ ਕੇ ਉਹ ਸਾਰਾ ਕੁਝ, ਹਾਂ, ਤਦ ਕੈਨੇਡਾ ਪਹੁੰਚਦਾ ਬੰਦਾ। ਤੇ ਦੂਜੇ ਪਾਸੇ ਜੇ ਅਸੀਂ ਕਹੀਏ ਲੈਫਟੀਨੈਂਟ ਬਣਨਾ, ਤਾਂ ਇਹ ਵੀ ਗੋਹੇ ਦੇ ਢੇਰ 'ਚੋਂ ਸੂਈ ਲੱਭਣ ਵਾਲੀ ਗੱਲ ਆ। ਸੂਈ ਤਾਂ ਇਤਫਾਕ ਨਾਲ ਲੱਭ ਵੀ ਸਕਦੀ ਆ। ਲੈਫਟੀਨੈਂਟ ਤਾਂ ਮਿਹਨਤ ਜੋ ਉਹਦੇ ਮਗਰ ਆ ਉਹ ਬੜਾ ਲੰਬਾ ਸਫ਼ਰ ਆ। ਇੱਦਾਂ ਦੀਆਂ ਫੋਟੋਆਂ ਇਹਨਾਂ ਦੇ ਹੱਥਾਂ 'ਚ ਛੇਕ ਹੋਏ ਉਹ ਅਸੀਂ ਰੱਖੀਆਂ ਅੱਜ ਤੱਕ ਵੀ। ਤੇ ਪੈਰਾਂ ਦੇ ਉੱਤੇ ਛਾਲੇ ਪਏ ਉਹ ਆ, ਬੁਰੀ ਹਾਲਤ ਆ, ਪਿੱਠ ਲਾਲ ਸੀ, ਕਈ ਵਾਰੀ ਆਣ ਕੇ ਦਿਖਾ ਲੈਣੀ। ਤੇ ਇੱਕ ਵਾਰੀ ਤਾਂ ਘਟਨਾ ਇੱਦਾਂ ਦੀ ਹੋਈ ਸੀ ਕਿ ਇੱਕ ਪੱਥਰ ਉੱਪਰੋਂ ਰੁੜਿਆ ਸੀ, ਤੇ ਇਹ ਅਰਸ਼ਦੀਪ ਹੁਣੀ ਦੱਸ ਰਹੇ ਸੀ, ਕਹਿੰਦੇ ਵੀ ਮੈਂ ਤਾਂ ਅੱਖਾਂ ਬੰਦ ਕਰ ਲਈਆਂ ਵੀ ਇੱਕ ਵਾਰੀ ਸਾਰਾ ਪਰਿਵਾਰ ਮੈਨੂੰ ਚੇਤੇ ਆ ਗਿਆ ਸੀ ਜੀ। ਤੇ ਬਟ ਉਹ ਕੁਦਰਤ ਦੀ ਦਇਆ, ਉਹ ਪੱਥਰ ਥੋੜਾ ਲੁੜਕ ਕੇ ਕਿਸੇ ਹੋਰ ਪਾਸੇ ਚਲਾ ਗਿਆ। ਤੇ ਇਸ ਕਰਕੇ ਇੱਦਾਂ ਦਾ ਬਹੁਤ ਕੁਝ ਹੁੰਦਾ ਆ। ਬੜੇ ਸਾਥੀ ਆ, ਉਹ ਕਿਸੇ ਹੋਰ ਦੀ ਸਾਥੀ ਦੀਆਂ ਉਂਗਲਾਂ ਤੇ ਡਿੱਗਿਆ ਸੀ ਤੇ ਉਹਦੀਆਂ ਉਂਗਲਾਂ ਕ੍ਰਸ਼ ਹੋ ਗਈਆਂ ਸੀ। ਬਟ ਅਨਫੋਰਚੂਨੇਟਲੀ ਮਤਲਬ ਉਹਦੇ ਨਾਲ ਜੋ ਹੋਇਆ ਉਹ ਬੁਰਾ ਹੋਇਆ, ਪਰ ਫਿਰ ਵੀ ਉਹ ਮੈਡੀਕਲੀ ਬੋਰਡ ਆਊਟ ਨਹੀਂ ਹੋਇਆ ਤੇ ਉਹ ਠੀਕ ਹੀ ਸੀ। ਉਹਦੀ ਉਂਗਲਾਂ ਦੀ ਮਤਲਬ ਉਹਨਾਂ ਨੇ ਇਲਾਜ ਕੀਤਾ ਤੇ ਉਹ ਫਿਰ ਅੱਜ ਉਹ ਵੀ ਅਫਸਰ ਨਾਲ ਬਣਿਆ। ਇਹਨਾਂ ਦੇ ਸਾਨੂੰ ਬੜੀ ਖੁਸ਼ੀ ਹੋਈ ਜਦੋਂ ਅਸੀਂ ਉਹਨਾਂ ਨੂੰ ਮਿਲਣ ਗਏ ਸੀ। ਤਾਂ ਅਸੀਂ ਇਸ ਤੋਂ ਪਹਿਲਾਂ ਉਸ ਮੁੰਡੇ ਨੂੰ ਮਿਲੇ ਸੀ, ਲੜਕੇ ਨੂੰ ਜਾ ਕੇ। ਤੇ ਮਿਹਨਤ ਦਾ ਮਾਣ ਹੋ ਸਕਦਾ ਕੈਨੇਡਾ 'ਚ ਵੀ ਜਿਹੜਾ ਕਰਦਾ ਚੰਗੀ ਗੱਲ ਆ। ਬਟ ਮੈਂ ਗੱਲ ਉਹ ਕਰਦਾ ਸੀ ਵੀ ਮਿਹਨਤ ਇੱਥੇ ਰਹਿ ਕੇ ਨਹੀਂ ਕੀਤੀ ਜਾ ਸਕਦੀ ਉਨੀ ਜਿੰਨੀ ਉੱਥੇ ਕੀਤੀ ਜਾ ਸਕਦੀ ਆ। ਬਸ ਹੁਣ ਜੇ ਅਸੀਂ ਬਹੁਤਾ ਕਹੀਏ ਤਾਂ ਫਿਰ ਚੰਗਾ ਨਹੀਂ ਲੱਗਦਾ, ਕਿਉਂਕਿ ਸਾਡਾ ਬੱਚਾ ਤਾਂ ਲੈਫਟੀਨੈਂਟ ਬਣ ਚੁੱਕਾ ਆ। ਠੀਕ ਹੈ, ਪਰ ਫਿਰ ਵੀ ਅਪੀਲ ਜ਼ਰੂਰ ਕਰਾਂਗੇ ਜੇ ਕਿਸੇ ਦੇ ਅਸੀਂ ਵੱਡੇ ਭਰਾ ਹੋਈਏ ਜਾਂ ਚਾਚੇ ਤਾਏ ਵੀ ਲੱਗਦੇ ਹੋਈਏ ਕਿ ਇੱਕ ਵਾਰੀ ਇੱਥੇ ਵੀ ਜ਼ਰੂਰ ਮਿਹਨਤ ਨੂੰ ਆਪਾਂ ਕਰੀਏ। ਤੇ ਕੋਸ਼ਿਸ਼ ਤਾਂ ਜ਼ਰੂਰ ਹਾਂ, ਕਿਉਂਕਿ ਭਾਵੇਂ ਕੈਨੇਡਾ 'ਚ ਕਰਦੇ ਆ ਅਸੀਂ ਗੱਲ, ਫਿਰ ਵੀ ਪੰਜਾਬ ਦੀ ਕਰਦੇ, ਸਾਡਾ ਪੰਜਾਬ ਏਦਾਂ, ਸਾਡਾ ਉੱਦਾਂ। ਤੇ ਅੱਜ ਇਹ ਰੋਲ ਮਾਡਲ ਬਣੇ, ਇਹਨਾਂ ਨੇ ਇੱਕ ਰਾਹ ਦਿਖਾਲਤਾ ਪਿੰਡਾਂ ਦੇ ਬੱਚਿਆਂ ਨੂੰ ਕਿ ਤੁਸੀਂ ਕਰ ਸਕਦੇ ਆ, ਕੋਈ ਗੱਲ ਨਹੀਂ। ਭਾਵੇਂ ਕਿ ਇਹਨਾਂ ਦੀ ਵਾਰ ਨੂੰ ਜੋ ਐਨਡੀਏ ਦਾ ਐਗਜ਼ਾਮ ਹੈ, ਸਾਨੂੰ ਪਤਾ ਕਿ ਉਹ ਲਗਭਗ 4-5 ਲੱਖ ਬੱਚਾ ਇੱਕ ਅਟੈਂਪਟ 'ਚ ਅਪੀਅਰ ਹੁੰਦਾ ਆ, ਤੇ ਉਹਦੇ ਵਿੱਚੋਂ 350 ਬੱਚਾ ਹੀ ਆਪਣੇ ਮੁਕਾਮ ਤੇ ਪਹੁੰਚਦਾ। ਪਰ ਇਸ ਵਾਰ ਇਹਨਾਂ ਦੇ ਨਾਲ ਪੰਜਾਬ ਦੇ 20 ਬੱਚੇ ਬਣੇ ਆ। ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਡੇ ਲਈ। ਤੇ ਅਸੀਂ ਆਸ ਕਰਦੇ ਹਾਂ ਕਿ ਅੱਗੇ ਅੱਗੇ ਸਾਡੇ ਏਰੀਏ ਦੇ ਹਿਸਾਬ ਨਾਲ ਤਾਂ ਸਾਡੇ ਮੁੰਡਿਆਂ ਨੇ ਕਮਾਲ ਕੀਤੀ ਹੈ, ਸਭ ਤੋਂ ਵੱਧ ਆ। ਜਿੰਨਾ ਏਰੀਆ ਪੰਜਾਬ ਦਾ, ਉਹਦੇ ਹਿਸਾਬ ਨਾਲ ਇੰਡੀਆ ਦੇ ਵਿੱਚ ਸਭ ਤੋਂ ਵੱਧ ਜਿਹੜੀ ਪਰਸੈਂਟੇਜ ਹੈ ਉਹ ਆਪਣੇ ਪੰਜਾਬ ਤੋਂ ਮੁੰਡਿਆਂ ਦੀ ਐਤਕੀ ਗਈ ਜੀ। ਉਹੀ ਗੱਲ ਹੋ ਗਈ ਨਾ ਵੀ ਪੰਜਾਬੀ ਹਮੇਸ਼ਾ ਅੱਗੇ ਹੁੰਦੇ ਨੇ ਦੇਸ਼ ਦੇ ਲਈ, ਕਿਸੇ ਵੀ ਤਰੀਕੇ ਦੀ ਸੁਰੱਖਿਆ ਦੇ ਲਈ ਅੱਗੇ ਆਉਣ ਲਈ ਹਮੇਸ਼ਾ ਮੂਹਰੇ ਰਹਿੰਦੇ ਨੇ। ਇਹ ਗੱਲਾਂ ਸਰ ਖੂਨ 'ਚ ਆ ਪੰਜਾਬੀਆਂ ਦੇ। ਇਹ ਕਿਹੜੇ ਨੂੰ ਸਿਖਾਈਆਂ? ਇਹਨਾਂ ਨੂੰ ਪੜ੍ਹਾਈ ਤਾਂ ਸਿਖਾ ਸਕਦੇ ਆ, ਪੜ੍ਹਾਈ ਸਿਖਾ ਸਕਦੇ ਆ, ਬਾਕੀ ਗੱਲਾਂ ਖੂਨ 'ਚ ਹੀ ਆ, ਬਸ ਇਹ ਹਵਾ 'ਚ, ਇੱਥੇ ਦੇ ਮਿੱਟੀ ਪਾਣੀ 'ਚ ਹੀ ਇਹ ਗੱਲਾਂ। ਸਾਡੇ ਤਾਂ ਗੁਰੂਆਂ ਪੀਰਾਂ ਨੇ ਵੀ ਇਹ ਚੀਜ਼ਾਂ ਸਾਨੂੰ ਸਿਖਾਈਆਂ ਨੇ। ਸਾਨੂੰ ਉਹਨਾਂ ਨੇ ਇਹੀ ਕਿਹਾ ਕਿ ਜ਼ੁਲਮ ਦੇ ਅੱਗੇ ਖੜਨਾ, ਤੁਸੀਂ ਕਿਸੇ ਨੇ ਹੱਥੇ ਤੇ ਵਾਰ ਨਹੀਂ ਕਰਨਾ, ਜਾਂ ਫਿਰ ਆਪਣੀ ਤੁਸੀਂ ਜਿਹੜੇ ਜ਼ਾਲਮ ਆਉਂਦੇ ਨੇ ਉਹਨਾਂ ਨੂੰ ਰੋਕਣਾ, ਪਰ ਤੁਸੀਂ ਉਹਨਾਂ ਦੀ ਰਾਖੀ ਕਰਨੀ ਜਿਹੜੇ ਮਜ਼ਲੂਮ ਨੇ। ਤੁਹਾਡੀ ਗੱਲ ਬਸ ਉਹੀ ਚੀਜ਼ ਆ। ਉਹਦਾ ਦੂਸਰਾ ਰੂਪ ਹੈ ਕਿ ਜਦੋਂ ਇਹਨੇ ਐਨਡੀਏ ਜਾਣਾ ਸੀ, ਆਪਣੀ ਇਹਨਾਂ ਦੀ ਸਿਲੈਕਸ਼ਨ ਹੋਈ ਸੀ, ਤੇ ਅਸੀਂ ਸਾਰਾ ਪਰਿਵਾਰ ਅਸੀਂ ਫਤਿਹਗੜ੍ਹ ਸਾਹਿਬ ਮੱਥਾ ਟੇਕ ਕੇ ਗਏ ਸੀ। ਤੇ ਹੁਣ ਅਸੀਂ ਕੱਲ ਵੀ ਉੱਥੋਂ ਹੀ ਆਏ ਆ ਸ਼ੁਕਰਾਨੇ ਵਜੋਂ। ਤੇ ਉਦੋਂ ਅਰਦਾਸ ਕਰਨ ਗਏ ਸੀ ਕਿ ਮਹਾਰਾਜ ਕਿਤੇ ਡੋਲੇ ਨਾ ਬਸ। ਬਹੁਤ ਵੱਡੀ ਗੱਲ ਹੈ। ਸੋ ਇੱਥੇ ਹੀ ਮੈਂ ਇੱਕ ਚੀਜ਼ ਮੈਂਸ਼ਨ ਕਰਦੇ ਹਾਂ ਆਪਣੇ ਸਾਰੇ ਦੇਖ ਰਹੇ ਸਾਥੀਆਂ ਨੂੰ ਕਿ ਅਸੀਂ ਕਿਸੇ ਵੀ ਵਿਦੇਸ਼ 'ਚ ਬੈਠੇ ਹੋਏ ਭਰਾ ਭੈਣ ਦੇ ਖਿਲਾਫ ਨਹੀਂ ਆ। ਗੱਲ ਸਿਰਫ ਹੁੰਦੀ ਆ ਮਿਹਨਤ ਦੀ, ਕਿ ਤੁਸੀਂ ਮਿਹਨਤ ਇੱਥੇ ਕਰ ਸਕਦੇ ਹੋ ਜਾਂ ਫਿਰ ਬਾਹਰ ਜਾ ਕੇ ਕਰਨ ਨੂੰ ਚੰਗਾ ਸਮਝਦੇ ਹੋ। ਅਰਸ਼ਦੀਪ ਭਾਈ, ਜਿੱਦਾਂ
ਤੁਹਾਡੇ ਪਿਤਾ ਜੀ ਨੇ ਗੱਲ ਕੀਤੀ ਹੈ, ਜਿਹੜੀ ਫਿਜ਼ੀਕਲ ਦਿੱਕਤਾਂ ਆਉਂਦੀਆਂ ਸੀ, ਕਦੀ ਹੱਥਾਂ ਦੇ ਵਿੱਚ ਛੇਕ ਹੋ ਜਾਣੇ, ਪਿੱਠ ਦੇ ਉੱਪਰ ਕਿਸੇ ਤਰੀਕੇ ਦੇ ਨਿਸ਼ਾਨ ਹੋਣੇ, ਉਹ ਸਾਰੀਆਂ ਜਦੋਂ ਫਿਜ਼ੀਕਲ ਔਕੜਾਂ ਆਉਂਦੀਆਂ ਨੇ ਕਿਸ ਤਰ੍ਹਾਂ ਦੀਆਂ ਆਉਂਦੀਆਂ ਨੇ, ਤੇ ਉਹਨਾਂ ਦੇ ਬਾਅਦ ਜਿਹੜੀ ਹੁਣ ਸੈਟੀਸਫੈਕਸ਼ਨ ਮਿਲਦੀ ਹੈ ਉਹਨਾਂ ਦੇ ਮੁਕਾਬਲੇ ਉਹ ਕਿੱਥੇ ਕੁ ਦੇਖਦੇ ਹੋ? ਬਸ ਜਿੱਦਾਂ ਦੱਸਿਆ ਨਾ ਜੀ, ਉਹ ਜਿਹੜਾ ਇੱਕ ਦਿਨ ਹੁੰਦਾ ਜਦ ਤੁਸੀਂ ਖੜੇ ਆ ਤੇ ਸਾਡੇ ਮਾਪੇ ਜਦੋਂ ਸਾਈਡ ਦੇ ਉੱਤੇ ਮੋਢਿਆਂ ਤੇ ਤਾਰੇ ਲਾਉਂਦੇ ਆ, ਭੁੱਲ ਜਾਂਦਾ ਸਾਰਾ ਕੁਝ। ਉਸੇ ਟਾਈਮ ਸਾਰਾ ਉਹ ਬਿਲਕੁਲ ਬਲੈਂਕ ਹੋ ਜਾਂਦਾ। ਸਭ ਕੁਝ ਭੁੱਲ ਜਾਂਦਾ ਹੈ ਵੀ ਕੋਈ ਗੱਲ ਨਹੀਂ, ਜੋ ਕੀਤਾ ਸੀਗਾ, ਜੋ ਉਹਦੇ ਬਦਲੇ 'ਚ ਆ ਤਾਂ ਠੀਕ ਆ। ਜੀ। ਸੋ ਤੁਸੀਂ ਨੌਜਵਾਨਾਂ ਨੂੰ ਆਖਰੀ ਤੁਸੀਂ ਆਪਣੇ ਵੱਲੋਂ ਇਸ ਵੀਡੀਓ ਦੇ ਵਿੱਚ ਸੰਦੇਸ਼ ਦੇਣਾ ਚਾਹੋ ਕਿ ਆਪਣੀ ਮਿਹਨਤ ਨੂੰ ਨਾਲ ਰੱਖਦੇ ਹੋਏ ਕਿ ਤੁਸੀਂ ਵੀ ਕੀ ਕਰ ਸਕਦੇ ਹੋ, ਕਿਵੇਂ ਕਰ ਸਕਦੇ ਹੋ, ਜਰਾ ਸੁਨੇਹਾ ਜ਼ਰੂਰ ਦੇ ਦਿਓ ਸਾਰੇ, ਕਿਉਂਕਿ ਤੁਸੀਂ ਨੌਜਵਾਨਾਂ ਦੇ ਇੱਕ ਤਰ੍ਹਾਂ ਦੇ ਆਈਕਨ ਬਣੇ ਹੋ ਇਸ ਸਮੇਂ। ਦੇਖੋ ਜੀ, ਫੀਲਡ ਅਲੱਗ-ਅਲੱਗ ਹੋ ਸਕਦਾ ਹੈ ਸਾਰਿਆਂ ਦਾ, ਕੋਈ ਕਿਸੇ ਫੀਲਡ ਵਿੱਚ, ਕੋਈ ਕਿਸੇ ਫੀਲਡ। ਬਾਈ ਜਿਹੜੀ ਨੈਸੈਸਿਟੀ ਆ ਉਹਦੀ, ਉਹ ਮਿਹਨਤ, ਉਹ ਕਿਸੇ ਵਿੱਚ ਵੀ ਤੁਸੀਂ ਕਰੋਗੇ ਤੇ ਜ਼ਰੂਰ ਤੁਸੀਂ ਸਕਸੈਸ ਪਾਓਗੇ ਜੀ। ਸੋ ਮਿਹਨਤ ਵੀ ਕਰਨੀ ਹੈ, ਉਹ ਇੱਕ ਟੀਚਾ ਸਾਧ ਕੇ ਕਰੀਏ ਤਾਂ ਬਹੁਤ ਚੰਗਾ ਹੁੰਦਾ ਹੈ। ਜੇ ਅਸੀਂ 4 ਦਿਨ ਇੱਕ ਕੰਮ 'ਚ ਮਿਹਨਤ ਕਰਕੇ ਦੂਜੇ ਵੱਲ ਨੂੰ ਹੋ ਜਾਈਏ ਫਿਰ ਵੀ ਸਵਾਦ ਨਹੀਂ ਆਉਂਦਾ, ਫਿਰ ਅਸੀਂ ਭੰਡਦੇ ਹਾਂ ਵੀ ਮਿਹਨਤ ਕੀਤੀ ਸੀ ਕੁਝ ਬਣਿਆ ਨਹੀਂ। ਉਹਦੇ ਲਈ ਇੱਕ ਪੱਕੀ ਲਗਨ ਚਾਹੀਦੀ ਹੈ, ਕੰਟੀਨਿਊਟੀ ਦੇ ਵਿੱਚ ਕੀਤੇ ਹੋਏ ਕੰਮ ਦੇ ਨਾਲ ਹੀ ਮਿਹਨਤ ਦਾ ਜਿਹੜਾ ਫਲ ਮਿਲਦਾ ਹੈ। ਤੁਸੀਂ ਵੀ ਆਖਰੀ ਸੁਨੇਹਾ ਪੰਜਾਬ ਦੇ ਯੂਥ ਨੂੰ ਕੋਈ ਦੇਣਾ ਚਾਹੁੰਦੇ ਹੋ, ਮਾਤਾ ਪਿਤਾ ਹੁੰਦਿਆਂ ਕੋਈ ਸੁਨੇਹਾ ਜ਼ਰੂਰ ਸਾਂਝਾ ਕਰੋ। ਬੀਇੰਗ ਟੀਚਰ ਤਾਂ ਮੈਂ ਇਹੀ ਕਹੂੰਗਾ ਕਿ ਜੇ ਅਸੀਂ ਵਿਦਿਆਰਥੀ ਅਸੀਂ ਸਿੱਖਦੇ ਹਾਂ, ਮਿਹਨਤ ਦਾ ਕੋਈ ਬਦਲ ਨਹੀਂ। ਤੇ ਬੀਇੰਗ ਪੇਰੈਂਟਸ ਮੈਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਹੂੰਗਾ ਕਿ ਬਹੁਤ એનર્ਜੈਟਿਕ ਆ, ਕਰ ਬਹੁਤ ਕੁਝ ਸਕਦੇ ਆ, ਬਸ ਸਿਰਫ ਸਾਨੂੰ ਸਹੀ ਦਿਸ਼ਾ ਤੇ ਤੁਰਨ ਦੀ ਲੋੜ ਆ ਜੀ। ਕੈਨੇਡਾ ਇੱਕ ਮਾਤਰ ਆਬਜੈਕਟਿਵ ਨਹੀਂ ਹੋਣਾ ਚਾਹੀਦਾ, ਉਹ ਸਾਡਾ ਇੱਕ ਹੋ ਸਕਦਾ, ਸਿਰਫ ਇੱਕ ਜੀ। ਸਾਡਾ ਇੱਕੋ ਦੇਸ਼ ਕੈਨੇਡਾ ਹੋ ਸਕਦਾ, ਸਿਰਫ ਇੱਕ ਮਾਤਰ ਕੈਨੇਡਾ ਨਹੀਂ ਹੋਣਾ ਚਾਹੀਦਾ ਜਾਂ ਵਿਦੇਸ਼ ਨਹੀਂ ਹੋਣਾ ਚਾਹੀਦਾ। ਪੰਜਾਬ ਦੇ ਵਿੱਚ ਸਪੋਰਟਸ ਦਾ ਮਾਹੌਲ ਆ ਤੇ ਮਤਲਬ ਹੁਣ ਗੇਮਾਂ ਦੇ ਵਿੱਚ ਸਾਡਾ ਘਟ ਗਿਆ ਥੋੜਾ, ਮੈਨੂੰ ਲੱਗਦਾ ਜੀ। ਪਰ ਮੈਨੂੰ ਇੰਨਾ ਪਤਾ ਵੀ ਜੇ ਕੋਈ ਉਹਨਾਂ ਨੂੰ ਸੇਧ ਦੇਵੇ, ਉਹਨਾਂ ਨੂੰ ਕੋਈ ਇਨਾਮ ਦੇਵੇ, ਕੋਈ ਇਨਸੈਂਟਿਵ ਦੇਵੇ, ਅਸੀਂ ਸ਼ਾਬਾਸ਼ ਦਈਏ। ਆਹ ਜਿਹੜੇ ਤੁਸੀਂ ਮਿਲਣ ਆਏ ਆ ਦੇਸ਼ ਪੰਜਾਬ ਅਮਰੀਕਾ ਤੋਂ, ਤੁਸੀਂ ਦੇਖੋ ਉਹਨਾਂ ਦੇ ਰਿਪਰੈਜ਼ੈਂਟੇਟਿਵ ਵਜੋਂ ਸਾਡੇ ਕੋਲ ਆਏ ਆ, ਇਹ ਤੋਂ ਵੱਡਾ ਕੀ ਮਾਣ ਹੋ ਸਕਦਾ? ਆ ਸਾਡਾ ਪਿੰਡ ਹਵੇਲੀ ਛੋਟਾ ਜਿਹਾ ਹੈ ਜਿਹਨੂੰ ਕਹਿੰਦੇ ਚਿੜੀ ਦੇ ਪਹੁੰਚੇ ਜਿੰਨਾ, ਤੇ ਅਮਰੀਕਾ ਤੋਂ ਕਿਸੇ ਦੇ ਰਿਪਰੈਜ਼ੈਂਟੇਟਿਵ ਸਿਰਫ ਇੰਟਰਵਿਊ ਕਰਨ ਆਉਣ ਜਾਂ ਸਾਨੂੰ ਬੋਲਣ ਦਾ ਉੱਥੇ ਮੌਕਾ ਮਿਲ ਰਿਹਾ, ਤੇ ਇਹ ਇੱਕ ਨਿਸ਼ਚਿਤ ਰੂਪ ਵਿੱਚ ਬਹੁਤ ਵੱਡੀ ਪ੍ਰਾਪਤੀ ਆ। ਇਸ ਚੀਜ਼ ਲਈ ਤੁਹਾਡਾ ਧੰਨਵਾਦ ਵੀ ਕਰਦੇ ਆ। ਤੇ ਇਹੋ ਜਿਹਾ ਮਾਣ ਸਨਮਾਨ ਸਾਰਿਆਂ ਲਈ ਹੈਗਾ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਛੇਤੀ ਚੀਜ਼ ਹਿੱਟ ਹੋ ਜਾਂਦੀ, ਬਹੁਤ ਛੇਤੀ ਡਿੱਗਦੀ ਹੈ, ਪਰ ਤੁਸੀਂ ਲੋਕਾਂ ਨਾਲ ਇਹ ਕਹਾਣੀ ਦੀ ਸਾਂਝ ਪਾ ਰਹੇ ਆ, ਸਾਨੂੰ ਖੁਸ਼ੀ ਤਾਂ ਹੈ। ਪਰ ਇਹੀ ਸੰਦੇਸ਼ ਆ, ਬਸ ਇਹੀ ਸੰਦੇਸ਼ ਆ ਕਿ ਮਿਹਨਤ ਦਾ ਇਨਾਮ ਮਿਲਣਾ ਹੀ ਮਿਲਣਾ ਆ। ਲੰਬਾ ਹੋ ਸਕਦਾ, ਅੱਜ ਮੀਡੀਆ ਦੇ ਸਾਹਮਣੇ ਜਾਂ ਸੋਸ਼ਲ ਮੀਡੀਆ 'ਚ ਹਾਈਲਾਈਟ ਅੱਜ ਹੋਏ ਆ, ਪਰ ਉਹ ਪਿਛਲਾ 8 ਸਾਲ ਦਾ ਸਫ਼ਰ ਬਹੁਤ ਲੰਬਾ ਆ। ਇਸ ਕਰਕੇ 8 ਸਾਲ ਲਾ ਕੇ ਜੇ ਇੱਕ ਲੈਫਟੀਨੈਂਟ ਬਣਿਆ, ਤੇ ਜੇ ਅਸੀਂ ਜਿੰਨਾ ਵੱਡਾ ਰੁਤਬਾ ਚਾਹੁੰਦੇ ਉਹਦੇ ਮਗਰ ਓਡੀ ਮਿਹਨਤ ਬਣਨੀ ਆ। ਇਹ 8 ਦਿਨ ਜਾਂ 8 ਹਫ਼ਤਿਆਂ 'ਚ ਨਹੀਂ ਹੋ ਸਕਦੀ। ਤੇ ਮਿਹਨਤ ਦਾ ਮੁੱਲ ਜ਼ਰੂਰ ਮਿਲੂਗਾ। ਜਿੱਦਾਂ ਅਸੀਂ ਅੱਜ ਮਾਣ ਮਹਿਸੂਸ ਕਰਦੇ ਹਾਂ ਬਤੌਰ ਮਾਪੇ ਹੋਣ ਤੇ, ਜੇ ਅਸੀਂ ਆਪਣੇ ਮਾਪਿਆਂ ਨੂੰ ਸਿਰਫ ਫਾਈਨੈਂਸ਼ੀਅਲੀ ਨਹੀਂ, ਅਸੀਂ ਉਹਨਾਂ ਨੂੰ ਪੈਸੇ ਜਾਂ ਵੱਡੀਆਂ ਗੱਡੀਆਂ ਕਮਾ ਕੇ ਦੇ ਦਿੱਤੀਆਂ ਤੇ ਉਹ ਖੁਸ਼ ਹੋ ਜਾਣਗੇ। ਜਿਹੜਾ ਸਮਾਜ ਦੇ ਵਿੱਚ ਮਾਣ ਸਨਮਾਨ ਰੁਤਬਾ ਆ, ਉਹਦਾ ਇੱਕ ਆਪਣਾ ਅਲੱਗ ਨਸ਼ਾ ਆ। ਪੈਸਾ ਤਾਂ ਕਿਸੇ ਹੋਰ ਤਰੀਕੇ ਨਾਲ ਵੀ ਕਮਾਇਆ ਜਾ ਸਕਦਾ, ਪਰ ਫਿਰ ਵੀ ਉਹ ਵੀ ਕਹੂੰਗਾ ਜਾਇਜ਼ ਤਰੀਕੇ ਨਾਲ ਹੀ ਕਮਾਈਏ। ਜਦੋਂ ਅਸੀਂ ਕੁਝ ਬਾਹਰ ਵੀ ਕੋਈ ਗੜਬੜ ਕਰਦੇ ਆ ਤਾਂ ਬਦਨਾਮੀ ਸਾਰੇ ਪੰਜਾਬੀਆਂ ਦੀ ਹੁੰਦੀ, ਉਹ ਚੀਜ਼ ਬਹੁਤ ਦੁੱਖ ਦਿੰਦੀ ਆ। ਜਾਂ ਇੰਡੀਅਨਸ ਦੀ ਹੁੰਦੀ ਆ, ਅਸੀਂ ਭਾਰਤੀ ਵੀ ਆ ਤੇ ਇਸ ਕਰਕੇ ਹੁਣ ਇੰਡੀਅਨ ਆਰਮੀ ਨਾਲ ਤਾਂ ਚਲੋ ਸਾਡਾ ਰਿਸ਼ਤਾ ਹੈ ਹੀ ਆ ਡਾਇਰੈਕਟ। ਅਸੀਂ ਜਿਹੜਾ ਕੋਈ ਵੀ ਕੰਮ ਕਰਦੇ ਆ ਉਹ ਤੋਂ ਕਰਨ ਤੋਂ ਪਹਿਲੇ ਇਹ ਸੋਚੀਏ ਕਿ ਅਸੀਂ ਪੰਜਾਬੀ ਆ, ਭਾਰਤੀ ਆ। ਸਾਡੇ ਚੰਗੇ ਕੰਮ ਤਾਂ ਸ਼ਾਇਦ ਹਾਈਲਾਈਟ ਹੋਣ ਤੋਂ ਰਹਿ ਜਵੇ, ਮਾੜਾ ਤਾਂ ਅੱਜ ਕੱਲ ਮਤਲਬ ਆਲ ਓਵਰ ਦਾ ਸਾਨੂੰ ਬਹੁਤ ਜਲਦੀ ਭੰਡ ਦਿੱਤਾ ਜਾਂਦਾ। ਮੰਨਦੇ ਹੋ ਇਹ ਗੱਲ? ਹਾਂ ਬਿਲਕੁਲ ਮੈਂ ਮੰਨਦਾ, ਬਿਲਕੁਲ। ਪਰ ਅਸੀਂ ਜੋ ਅਸੀਂ ਚੰਗਾ ਕਰਾਂਗੇ, ਜੇ ਇਹ ਕੁਝ ਚੰਗਾ ਕਰੂਗਾ ਆਪਣੇ ਫੀਲਡ ਵਿੱਚ, ਤੇ ਅਸੀਂ ਬਹੁਤ ਆਸ ਕਰਦੇ, ਬੜੀਆਂ ਆਸਾਂ ਆ। ਦੇਸ਼ ਨੇ ਇਹਨਾਂ ਦੀ ਟ੍ਰੇਨਿੰਗ ਤੇ ਲਗਭਗ ਕਰੋੜ ਰੁਪਈਆ ਲੱਗ ਜਾਂਦਾ ਇਹਨਾਂ ਦੀ ਟ੍ਰੇਨਿੰਗ ਦੇ ਉੱਪਰ 4 ਸਾਲ ਦੇ ਵਿੱਚ। ਤੇ ਉਹ ਲੋਕਾਂ ਦੇ ਟੈਕਸ ਦਾ ਪੈਸਾ ਹੈ, ਲੋਕਾਂ ਨੂੰ ਆਸ ਆ, ਲੋਕਾਂ ਨੇ ਦੇਸ਼ ਹਵਾਲੇ ਕੀਤਾ, ਉਹ ਸ਼ਾਂਤੀ ਨਾਲ ਸੌਣਗੇ, ਆਪਣੀ ਡਿਊਟੀ ਦੇਣਗੇ। ਇਹ ਤਾਂ ਹੈ, ਵੱਡੀ ਗੱਲ ਹੈ। ਸੋ ਮਾਤਾ ਜੀ ਦੇ ਵੱਲੋਂ ਵੀ ਆਖਰੀ ਆਪਾਂ ਸੰਦੇਸ਼ ਲੈਂਦੇ ਆ, ਜਿਹੜੇ ਨੌਜਵਾਨ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਜਿਹੜੇ ਨੌਜਵਾਨ ਦੇਖ ਰਹੇ ਨੇ ਤੁਹਾਡੇ ਪੁੱਤ ਨੂੰ ਇਸ ਮੁਕਾਮ ਦੇ ਉੱਪਰ ਪਹੁੰਚਿਆ, ਤੁਸੀਂ ਐਜ਼ ਏ ਮਦਰ, ਇੱਕ ਮਾਂ ਹੋਣ ਦੇ ਨਾਤੇ ਕੀ ਸੰਦੇਸ਼ ਦਿਓਗੇ ਸਾਰੀ ਜਨਤਾ ਨੂੰ, ਸਾਰੇ ਲੋਕਾਂ ਨੂੰ? ਮੇਰਾ ਯੰਗ ਜਨਰੇਸ਼ਨ ਨੂੰ ਇਹੀ ਮੈਸੇਜ ਆ ਕਿ ਤੁਸੀਂ ਮਿਹਨਤ, ਦ੍ਰਿੜ ਇਰਾਦਾ ਤੁਹਾਡਾ ਹੋਣਾ ਚਾਹੀਦਾ, ਲਗਨ ਹੋਣੀ ਚਾਹੀਦੀ ਆ ਵੀ ਕੁਝ ਵੀ ਇੰਪੋਸੀਬਲ ਨਹੀਂ, ਜੋ ਵੀ ਉਹ ਕਰਨਾ ਚਾਹੇ ਸਭ ਕੁਝ ਕਰ ਸਕਦੇ ਆ, ਪਰ ਉਹਦੇ ਪਿੱਛੇ ਬਹੁਤ ਮਿਹਨਤ ਕਰਨੀ ਪੈਂਦੀ ਆ।
ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਸਾਰੇ ਪਰਿਵਾਰ ਦਾ, ਤੇ ਲੈਫਟੀਨੈਂਟ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਹੈ। ਸੋ ਪੰਜਾਬ ਦੇ ਨੌਜਵਾਨਾਂ ਦੀ ਗਿਣਤੀ ਲਗਾਤਾਰ IAS IPS ਬਣਨ ਵਾਲਿਆਂ ਚੋਂ ਘਟ ਰਹੀ ਹੈ। UPSC ਦਾ ਐਗਜ਼ਾਮ ਅੱਜ ਕੱਲ੍ਹ ਪੰਜਾਬੀ ਬਹੁਤ ਘੱਟ ਕਰੈਕ ਕਰਦੇ ਨੇ। ਅਸੀਂ ਸ਼ਾਰਟਕਟ ਲੱਭਣ ਦੇ ਰਾਹ ਦੇ ਉੱਪਰ ਤੁਰੇ ਹੋਏ ਆ ਕਿ ਕਿਸੇ ਤਰੀਕੇ ਦੇ ਨਾਲ ਜ਼ਿੰਦਗੀ 'ਚ ਸ਼ਾਰਟਕਟ ਮਿਲ ਜਵੇ। ਸਾਨੂੰ ਲੱਗਦਾ ਸਾਡੇ ਕੋਲ ਸਮੇਂ ਦੀ ਬਹੁਤ ਘਾਟ ਹੈ, ਪਰ ਜਿਸ ਤਰ੍ਹਾਂ ਬਾਈ ਦੇ ਮਾਪਿਆਂ ਨੇ, ਬਾਈ ਹੁਣੀ ਆਪ ਦੱਸਿਆ ਕਿ ਉਹਨਾਂ ਨੇ ਲਗਾਤਾਰ ਅਣਥੱਕ ਮਿਹਨਤ ਕੀਤੀ ਹੈ ਤੇ ਅੱਜ ਜਿਸ ਮੁਕਾਮ ਤੇ ਬਾਈ ਹੁਣੀ ਬੈਠੇ ਨੇ ਉਸ ਦੇ ਚੱਲਦਿਆਂ ਅਸੀਂ, ਸਾਡੇ ਵਰਗੇ ਹੋਰ ਕਿੰਨੇ ਮੀਡੀਆ ਕਰਮੀ ਇੱਥੇ ਆਪ ਆਪਣਾ ਕੈਮਰਾ, ਆਪਣਾ ਮਾਈਕ ਲੈ ਕੇ ਪਹੁੰਚੇ ਹੋਣਗੇ। ਇਹ ਇਹਨਾਂ ਦੀ ਮਿਹਨਤ ਦੀ ਬਦੌਲਤ ਹੈ। ਸੋ ਤੁਸੀਂ ਵੀ ਮਿਹਨਤ ਕਰਕੇ ਆਪਣੇ ਮਿੱਥੇ ਹੋਏ ਟੀਚੇ ਤੇ ਪਹੁੰਚ ਸਕਦੇ ਹੋ ਤੇ ਆਪਣੇ ਮਾਪਿਆਂ ਨੂੰ ਇਸੇ ਤਰ੍ਹਾਂ ਮਾਣ ਦੇ ਨਾਲ ਨਵਾਜ਼ ਸਕਦੇ ਹੋ, ਮਾਣ ਦੇ ਨਾਲ ਉਹਨਾਂ ਦਾ ਸਿਰ ਉੱਚਾ ਕਰ ਸਕਦੇ ਹੋ। ਅੱਜ ਦੀ ਮੋਟੀਵੇਸ਼ਨਲ ਸਟੋਰੀ ਤੁਹਾਨੂੰ ਕਿਹੋ ਜਿਹੀ ਲੱਗੀ ਹੈ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਸੱਭਿਅਕ ਭਾਸ਼ਾ ਦੇ ਜ਼ਰੀਏ ਸਾਡੇ ਤੱਕ ਜ਼ਰੂਰ ਪਹੁੰਚਾਉਣਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਸਾਨੂੰ ਤੇ ਲੈਫਟੀਨੈਂਟ ਸਾਹਿਬ ਦੇ ਪਰਿਵਾਰ ਨੂੰ ਦਿਓ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।